ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਅਪਡੇਟ ਅਮਰੀਕਾ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਮਾਧਿਅਮ ਰਾਹੀਂ ਜੁੜੇ ਹੋਏ ਆ, AM FM ਸਟੇਸ਼ਨ ਤੇ ਹੋਰ ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਉਹ ਵੱਖ-ਵੱਖ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ ਜੋ ਕੁਛ ਬੀਤੇ ਵੀਕਐਂਡ ਦੇ ਵਿੱਚ ਬੀਤਿਆ ਤੇ ਜੋ ਕੁਛ ਵੀ ਜਿਹੜੀਆਂ ਅਹਿਮ ਖਬਰਾਂ ਹੈ ਉਸ ਦੇ ਬਾਰੇ ਤੁਹਾਨੂੰ ਜਿਹੜੀ ਆਪਾਂ ਜਾਣਕਾਰੀ ਦੇਵਾਂਗੇ। ਤੇ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਅੱਜ ਮਾਰਟਿਨ ਲੂਥਰ ਕਿੰਗ ਜੂਨੀਅਰ ਉਹਨਾਂ ਦਾ ਜਿਹੜਾ ਦਿਨ ਆ, ਉਹਨਾਂ ਦਾ ਰਿਮੈਂਬਰੈਂਸ ਡੇ ਜਿਹੜਾ ਅੱਜ ਦੇ ਦਿਨ ਜਿਹੜਾ ਮਨਾਇਆ ਜਾਂਦਾ ਆ, ਸਾਰੇ ਜਾਣੇ ਜਾਣਦੇ ਆ ਵੀ ਹਰ ਸਾਲ ਜਿਹੜਾ ਇਸ ਦਿਨ ਕਈ ਜਗ੍ਹਾ ਦੇ ਉੱਤੇ ਹਰਜੋਤ ਸਿੰਘ ਜੀ ਛੁੱਟੀ ਹੁੰਦੀ ਹੈ, ਕਈ ਜਗ੍ਹਾ ਦੇ ਉੱਤੇ ਨਹੀਂ ਛੁੱਟੀ ਹੁੰਦੀ। ਹਰ ਇੱਕ ਸਟੇਟ ਨੂੰ ਵੱਖੋ ਵੱਖਰਾ ਅਧਿਕਾਰ ਹੈ ਕਿਉਂਕਿ ਕੁਛ ਅਜਿਹੀਆਂ ਜਿਹੜੀਆਂ ਹਸਤੀਆਂ ਦੇ ਦਿਨ ਹੁੰਦੇ ਆ ਉਹ ਹਰ ਇੱਕ ਸਟੇਟ ਆਪਣੇ ਤੌਰ ਦੇ ਉੱਤੇ ਜਿਹੜੀ ਉਹ ਰੱਖ ਲੈਂਦੀ ਆ ਵੀ ਉਹਦੀ ਜਗ੍ਹਾ ਤੇ ਕੋਈ ਹੋਰ, ਉਹਦੀ ਜਗ੍ਹਾ ਤੇ ਕੋਈ ਹੋਰ। ਸੋ ਅੱਜ ਦੇ ਦਿਨ ਜਿਹੜੇ ਸਿਵਲ ਰਾਈਟ ਮੂਵਮੈਂਟ ਦੇ ਜਿਹੜੇ ਕਹਿ ਲਓ ਵੀ ਮੋਢੀਆਂ ਦੇ ਵਿੱਚੋਂ ਇੱਕ, ਜਿਨ੍ਹਾਂ ਨੇ ਜਿਹੜੇ ਅਫਰੀਕਨ ਅਮੈਰੀਕਨ ਡਿਸੈਂਟ ਦੇ ਲੋਕਾਂ ਦੀਆਂ ਜਿਹੜੀ ਆਜ਼ਾਦੀ ਦੇ ਲਈ ਕਹਿ ਸਕਦੇ ਹਾਂ ਜਾਂ ਉਹਨਾਂ ਨੂੰ ਜਿਹੜਾ ਉਸ ਦੇ ਉੱਤੇ ਜਿਹੜਾ ਉਹਨਾਂ ਨੂੰ ਹੱਕ ਦਿਵਾਉਣ ਦੇ ਲਈ ਜਿਹੜੀ ਉਹਨਾਂ ਨੇ ਆਪਣੇ ਜਾਨ ਦੀ ਜਿਹੜੇ ਕਹਿ ਲਓ ਵੀ ਬਾਜੀ ਇੱਕ ਹਿਸਾਬ ਨਾਲ ਲਾਈ ਸੀ, ਜਾਨ ਵੀ ਉਹਨਾਂ ਨੇ ਨਿਸ਼ਾਵਰ ਕੀਤੀ ਸੀ, ਉਹਨਾਂ ਦਾ ਅੱਜ ਜਿਹੜਾ ਦਿਨ ਬੜੀ ਕਹਿ ਲਓ ਵੀ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਉਹ ਮਨਾਇਆ ਜਾ ਰਿਹਾ ਮਾਰਟਿਨ ਲੂਥਰ ਕਿੰਗ ਜੂਨੀਅਰ। ਤੇ ਹਰਜੋਤ ਸਿੰਘ ਜੀ, ਇਸ ਲਈ ਜਿਸ ਯੂਨੀਵਰਸਿਟੀ ਤੋਂ ਅਸੀਂ ਪੜ੍ਹੇ ਹਾਂ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ, ਉੱਥੇ ਮਾਰਟਿਨ ਲੂਥਰ ਕਿੰਗ ਜੂਨੀਅਰ ਨਾਂ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਅਮਰੀਕਾ ਦੀ ਜਿਹੜੀ ਮਿਸਿਸਿਪੀ ਤੋਂ ਇਸ ਪਾਸੇ ਵੈਸਟ ਕੋਸਟ ਵਾਲੇ ਪਾਸੇ ਜਿਹੜੀ ਆ ਉਹ ਹੈਗੀ ਆ। 8 ਮੰਜ਼ਿਲਾ ਉਹ ਲਾਇਬ੍ਰੇਰੀ ਉਹਨਾਂ ਦੇ ਨਾਂ ਦੇ ਵਿੱਚ ਜਿਹੜੀ ਆ ਉਹ ਰੱਖੀ ਹੋਈ ਆ ਤੇ ਉਹ ਪਬਲਿਕ ਲਾਇਬ੍ਰੇਰੀ ਵੀ ਆ, ਨਾਲ ਦੇ ਨਾਲ ਕਾਲਜ ਦੀ ਜਿਹੜੀ ਆ ਯੂਨੀਵਰਸਿਟੀ ਦੀ ਲਾਇਬ੍ਰੇਰੀ ਵੀ ਜਿਹੜੀ ਉਹ ਹੈਗੀ ਆ। ਸੋ ਇਸ ਤਰੀਕੇ ਦੇ ਨਾਲ ਜਿਹੜੇ ਅੱਜ ਉਹਨਾਂ ਨੂੰ ਉੱਥੇ ਕਈ ਜਗ੍ਹਾ ਦੇ ਉੱਤੇ ਪੂਰੇ ਜਿਹੜੇ ਮੁਲਕ ਭਰ ਦੇ ਵਿੱਚ ਜਿਹੜਾ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਬਿਲਕੁਲ। ਸੋ ਮਾਰਟਿਨ ਲੂਥਰ ਕਿੰਗ ਦਾ ਜਨਮ ਜਿਹੜਾ ਹੈ ਜਨਵਰੀ 15, 1929 ਨੂੰ ਹੋਇਆ ਸੀ ਤੇ ਅਪ੍ਰੈਲ 4, 1968 ਨੂੰ ਉਹਨਾਂ ਨੂੰ ਗੋਲੀ ਦੇ ਨਾਲ ਮਾਰ ਦਿੱਤਾ ਗਿਆ ਸੀ। ਸੋ ਮਾਰਟਿਨ ਲੂਥਰ ਕਿੰਗ ਜਿਹੜੇ ਆ ਉਹ ਇੱਕ ਪੈਸਟਰ ਵੀ ਸੀ, ਸਿਵਲ ਰਾਈਟਸ ਦੇ ਐਕਟਿਵਿਸਟ ਸੀਗੇ, ਨੌਨ ਵਾਇਲੈਂਸ ਤੇ ਸਿਵਲ ਡਿਸਓਬੀਡੀਐਂਸ ਦੇ, ਤੇ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਵੀ ਰਾਜਕਨਵੀਰ ਸਿੰਘ ਜੀ ਮਿਲਿਆ ਸੀ ਅਕਤੂਬਰ 14, 1964 ਨੂੰ ਜੀ। ਖਾਸ ਕਰਕੇ ਜਿਹੜੀ ਉਹਨਾਂ ਨੇ ਆਵਾਜ਼ ਉਠਾਈ ਸੀ ਰੇਸ਼ੀਅਲ ਇਨਇਕੁਐਲਿਟੀ ਦੀ ਤੇ ਨੌਨ ਵਾਇਲੈਂਟ ਰੈਜ਼ਿਸਟੈਂਸ ਦੀ, ਉਹ ਤੋਂ ਬਾਅਦ ਉਹਨਾਂ ਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਬੰਦੇ ਨੂੰ ਫਿਰ 2 ਸਾਲਾਂ ਬਾਅਦ ਇੰਗਲੈਂਡ ਤੋਂ ਫੜਿਆ ਸੀ ਜਾ ਕੇ, ਜਿਸ ਮੈਂਫਿਸ ਦੇ ਵਿੱਚ ਜਿਹੜਾ ਉਹਨਾਂ ਦਾ ਕਤਲ ਹੋਇਆ ਸੀਗਾ। ਤੇ ਜੇ ਇਹਦੇ ਸੰਬੰਧ ਦੇ ਵਿੱਚ ਰਾਜਕਨਵੀਰ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਮੈਂ ਇੱਕ ਆਰਟੀਕਲ ਪੜ੍ਹ ਰਿਹਾ ਸੀ, ਕਹਿੰਦੇ ਪਈ ਸਟੀਵਨ ਥ੍ਰੈਸ਼ਰ ਨਾਮ ਦਾ ਇੱਕ ਬੰਦਾ ਉਹਨੇ ਆਰਟੀਕਲ ਲਿਖਿਆ, ਕਹਿੰਦਾ ਪਈ ਜੇ ਮਾਰਟਿਨ ਲੂਥਰ ਕਿੰਗ ਅੱਜ ਜੀਂਦਾ ਹੁੰਦਾ ਤੇ ਅੱਜ ਦੇ ਪੋਲੀਟੀਸ਼ੀਅਨ ਨੇ ਉਹਨੂੰ ਵੀ ਜਿੱਦਾਂ ਡਿਨਾਊਂਸ ਕਰਨਾ ਸੀ ਵੀ ਇਹ ਗਲਤ ਬੰਦਾ ਆ ਜੀ। ਉਹ ਕਹਿੰਦਾ ਵੀ ਚਾਹੇ ਰਿਪਬਲਿਕਨ ਹੋਣ ਚਾਹੇ ਡੈਮੋਕ੍ਰੇਟ ਹੋਣ, ਉਹ ਜਿੱਦਾਂ ਗੱਲਾਂ ਕਰਨ ਨੂੰ ਤਾਂ ਸਾਰੇ ਕਰਦੇ ਹੈਗੇ, ਜਦੋਂ ਕੰਮ ਕਰਨ ਦੀ ਕੋਈ ਗੱਲ ਆਉਂਦੀ ਹੈਗੀ ਆ ਤੇ ਫਿਰ ਜਿਹੜਾ ਕੋਈ ਬੰਦਾ ਕਿਸੇ ਦੇ ਹੱਕ ਦੀ ਗੱਲ ਕਰਦਾ ਆ ਤੇ ਉਹਨੂੰ ਜਿਹੜਾ ਆ ਕੋਈ ਟੈਰਰਿਸਟ ਕਹਿ ਦਿੰਦਾ, ਕੋਈ ਕੁਛ ਕਹਿ ਦਿੰਦਾ, ਆਪਾਂ ਦੇਖਿਆ ਹੀ ਆ ਮੁਲਕਾਂ ਦੇ ਵਿੱਚ। ਬਿਲਕੁਲ। ਸੋ ਦੇਖਦੇ ਆ, ਗੱਲ ਇਹ ਆ ਵੀ ਕੱਲ ਜਿਹੜੇ ਉਹਨਾਂ ਦੇ ਜਿਹੜੇ ਬੱਚੇ ਸੀਗੇ ਵੱਖ-ਵੱਖ, ਉਹਨਾਂ ਨੇ ਵੀ ਜਿਹੜੇ ਬਿਆਨ ਦਿੱਤੇ। ਉਹਨਾਂ ਦਾ ਜਿਹੜਾ ਬੇਟਾ ਸੀਗਾ ਉਹ ਕਹਿੰਦਾ ਵੀ ਜੋ ਇਸ ਟਾਈਮ ਮੌਜੂਦਾ ਹਾਲਾਤ ਨੇ ਇਹ ਬਹੁਤ ਮਾੜੀ ਗੱਲ ਆ ਤੇ ਜਿੱਦਾਂ ਤੁਸੀਂ ਜਿਹੜਾ ਕਿਹਾ ਸੇਮ ਭਾਵਨਾ ਉਸਦੀ ਸੀ ਵੀ ਅੱਜ ਉਹ ਜੇ ਹੁੰਦੇ ਤੇ ਜਾਂ ਤਾਂ ਮੁਲਕ ਬਹੁਤ ਹੀ ਵੱਖਰੇ ਰਾਹ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਹੁੰਦਾ, ਹੋਰ ਪਾਸੇ ਨੂੰ ਹੁੰਦਾ ਜਿੱਥੇ ਹੋਰ ਜ਼ਿਆਦਾ ਇਕੁਐਲਿਟੀ ਹੁੰਦੀ, ਤੇ ਜਾਂ ਜਿਹੜੀ ਤੁਸੀਂ ਚੀਜ਼ ਦਾ ਖਦਸ਼ਾ ਪ੍ਰਗਟ ਕੀਤਾ ਆ ਵੀ ਉਸ ਵਾਲੇ ਪਾਸੇ ਨੂੰ ਜਿਹੜੇ ਅਜਿਹੇ ਇੱਕ ਰੈਵੋਲੂਸ਼ਨਰੀ ਲੀਡਰ ਦੀ ਜਿਹੜੀ ਆ ਉਹ ਗੱਲ ਉਹਨਾਂ ਨੂੰ ਵੀ ਡਿਨਾਊਂਸ ਜਿਹੜਾ ਕਰਨਾ ਸੀ। ਉਹਨਾਂ ਦੀ ਜਿਹੜੀ ਬੇਟੀ ਵੱਲੋਂ ਬਿਆਨ ਦਿੱਤਾ ਗਿਆ, ਉਹਨਾਂ ਨੇ ਕਿਹਾ ਵੀ ਮੈਂ ਰਾਸ਼ਟਰਪਤੀ ਟਰੰਪ ਨੂੰ ਇਹ ਗੁਹਾਰ ਲਾਉਂਦੀ ਹਾਂ ਵੀ ਆਪਣੇ ਟਵਿੱਟਰ ਦੀ ਅੱਜ ਦੇ ਦਿਨ ਵਧੀਆ ਤਰੀਕੇ ਦੇ ਨਾਲ ਕੁਝ ਪੋਜ਼ੀਟਿਵ, ਕੋਈ ਅਪਲਿਫਟਿੰਗ ਗੱਲ ਜਿਹੜੀ ਇਹ ਕਰਕੇ ਜਿਹੜੀ ਉਹ ਵਰਤੀ ਜਾਵੇ। ਉਹੀ ਜਿਹੜੀ ਇੱਕ ਸੱਚੀ ਸ਼ਰਧਾਂਜਲੀ ਜਿਹੜੀ ਮਾਰਟਿਨ ਲੂਥਰ ਕਿੰਗ ਜੂਨੀਅਰ ਉਹਨਾਂ ਨੂੰ ਜਿਹੜੀ ਆ ਉਹ ਹੋਵੇਗੀ।
ਸੋ ਬਿਲਕੁਲ ਹਰ ਇੱਕ ਦੀ ਵੱਖ-ਵੱਖ ਰਾਏ ਆ, ਬਾਕੀ ਹੋਣਾ ਵੀ ਚਾਹੀਦਾ ਆ ਇਹ ਸਾਰੀਆਂ ਚੀਜ਼ਾਂ, ਕਿਉਂਕਿ ਇਹ ਜਿਹੜਾ ਇਤਿਹਾਸ ਆ, ਦੇਖੋ ਹਰਜੋਤ ਸਿੰਘ ਜੀ, ਇਹ ਅੱਜ ਤੋਂ ਕੋਈ ਬਹੁਤੀ ਪੁਰਾਣੀ ਜੀ 50 ਸਾਲ ਪੁਰਾਣੀ ਗੱਲ ਆ, 50 ਸਾਲ ਪੁਰਾਣੀ ਜਿਹੜੀਆਂ ਇਹ ਗੱਲਾਂ 50-60 ਸਾਲ ਪੁਰਾਣੀਆਂ, ਜਦੋਂ ਇਹ ਸਿਵਲ ਰਾਈਟ ਮੂਵਮੈਂਟ ਜਿਹੜੀ ਚੱਲ ਰਹੀ ਸੀ, ਜਦੋਂ ਜਿਹੜੀ ਐਥਨੀਸਿਟੀ ਨਸਲ ਦੇ ਆਧਾਰ ਦੇ ਉੱਤੇ ਕਿਸੇ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ, ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿਵਾਇਆ ਗਿਆ। ਜਿਸ ਤਰੀਕੇ ਦੇ ਨਾਲ ਅਜੇ ਵੀ ਅਮਰੀਕਾ ਦੇ ਉਦੋਂ ਉਹਨਾਂ ਦਿਨਾਂ ਦੇ ਵਿੱਚ ਮਨਾਂ ਦੇ ਵਿੱਚ ਸੀਗਾ ਵੀ ਹਾਂ ਸਲੇਵਰੀ ਜਿਹੜੀ ਲੀਗਲ ਸੀਗੀ, ਜਿਹਨੂੰ ਬਾਅਦ ਦੇ ਵਿੱਚ ਜਿਹੜਾ ਗੈਰ ਸੰਵਿਧਾਨਿਕ ਜਿਹੜਾ ਗੈਰ ਕਾਨੂੰਨੀ ਕਰ ਦਿੱਤਾ ਗਿਆ ਸੀ, ਪਰ ਫਿਰ ਵੀ ਲੋਕਾਂ ਦੇ ਮਨਾਂ 'ਚ ਉਹ ਗੱਲ ਗਈ ਨਹੀਂ ਸੀਗੀ। ਉਹਨੂੰ ਉਹ ਬਰਾਬਰਤਾ ਲਿਆਉਣ ਦੇ ਲਈ ਜਿਹੜੀ ਆ ਇਹ ਹੋ ਗਏ ਮੈਲਕਮ ਜਿਹੜੇ ਐਕਸ ਆ, ਹੋਰ ਬਹੁਤ ਸਾਰੇ ਜਿਹੜੇ ਇਸ ਮੂਵਮੈਂਟ ਦੇ ਜਿਹੜੇ ਲੋਕ ਆ ਉਹਨਾਂ ਨੇ ਜਿਹੜਾ ਕੰਮ ਕੀਤਾ। ਸੋ ਇਹ ਬਹੁਤੀ ਪੁਰਾਣੀ ਗੱਲ ਨਹੀਂ। ਅਮਰੀਕਾ ਨੂੰ ਦੇਖੋ ਆਜ਼ਾਦ ਹੋਇਆਂ ਨੂੰ 250 ਸਾਲ ਤੋਂ ਵੱਧ ਜਿਹੜਾ ਹੋ ਚੁੱਕਾ ਆ, ਪਰ ਹਜੇ ਲੇਡੀਜ਼ ਨੂੰ ਹੱਕ ਜਿਹੜਾ ਥੋੜੇ ਸਾਲ ਪਹਿਲਾਂ ਮਿਲਿਆ, ਥੋੜੇ ਸਾਲ ਪਹਿਲਾਂ ਮਿਲਿਆ ਆ ਜੀ। ਸੋ ਉਹਨਾਂ ਦਾ ਨਾ ਰਾਜਕਰਮਵੀਰ ਸਿੰਘ ਜੀ, ਉਹਨਾਂ ਦਾ ਇੱਕ ਜਿਹੜਾ ਮੇਨ ਜਿਹੜਾ ਮੋਟੋ ਸੀਗਾ, ਮੇਨ ਜਿਹੜੀ ਗੱਲ ਬਹੁਤ ਆਈ, ਉਹ ਕਹਿੰਦੇ ਵੀ ਮੈਨੂੰ ਸੁਪਨਾ ਆ ਵੀ ਇੱਕ ਨਾ ਇੱਕ ਦਿਨ ਵੀ ਜਿਹੜੀਆਂ ਮੇਰੀਆਂ ਕੁੜੀਆਂ ਆ ਉਹਨਾਂ ਨੂੰ ਲੋਕ ਉਹਨਾਂ ਦੇ ਕਰੈਕਟਰ ਕਰਕੇ ਜੱਜ ਕਰਨਗੇ, ਨਾ ਕਿ ਕਲਰ ਕਰਕੇ। ਜੀ ਬਿਲਕੁਲ। ਇਹ ਡੈਫੀਨੇਟਲੀ ਜਿਹੜਾ ਆਈ ਹੈਵ ਅ ਡ੍ਰੀਮ ਜਿਹੜੀ ਇਹਨਾਂ ਨੇ ਵਾਸ਼ਿੰਗਟਨ ਦੇ ਵਿੱਚ ਮੋਨੂਮੈਂਟ ਦੇ ਸਾਹਮਣੇ ਹਰਜੋਤ ਸਿੰਘ ਜੀ ਜਿਹੜੀ ਉਹਨਾਂ ਨੇ ਦਿੱਤੀ ਸੀਗੀ, ਉਹ ਬਹੁਤ ਹੀ ਜ਼ਿਆਦਾ ਮਕਬੂਲ, ਬਹੁਤ ਹੀ ਜ਼ਿਆਦਾ ਮਸ਼ਹੂਰ ਜਿਹੜੀ ਉਹਨਾਂ ਦੀ ਇੱਕ ਸਪੀਚ ਰਹੀ ਸੀ, ਜਿੱਥੇ ਲੱਖਾਂ ਹੀ ਲੋਕਾਂ ਨੇ ਜਿਹੜਾ ਵਾਸ਼ਿੰਗਟਨ ਦੇ ਵਿੱਚ ਆ ਕੇ ਉਸ ਚੀਜ਼ ਦੇ ਵਿੱਚ ਜਿਹੜਾ ਹਿੱਸਾ ਲਿਆ ਸੀਗਾ। ਸੋ ਬਹੁਤ ਵਧੀਆ ਜਿਹੜਾ ਉਹਨਾਂ ਦਾ ਇੱਕ ਇਹ ਉਪਰਾਲਾ ਸੀ, ਤੇ ਅੱਜ ਸਾਰੇ ਜਾਣੇ ਅੱਜ ਉਹਨਾਂ ਦੇ ਕੀਤੇ ਹੋਏ ਇਹਨਾਂ ਕਾਰਜਾਂ ਨੂੰ ਦੇਖਦੇ ਹੋਏ, ਕੀਤੇ ਹੋਏ ਕੰਮਾਂ ਨੂੰ ਦੇਖਦੇ ਹੋਏ ਹੀ ਉਹਨਾਂ ਨੂੰ ਅੱਜ ਯਾਦ ਜਿਹੜਾ ਆ ਉਹ ਕਰ ਰਹੇ ਨੇ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਵੀ ਜਿਹੜਾ ਕਿਹਾ ਹੈਗਾ ਆ ਭਈ ਜਿਹੜੇ ਲੋਕ ਆ ਇਹ ਨਾ ਦੇਖੋ ਵੀ ਕਿਹੜੇ ਮੁਲਕ ਤੋਂ ਆਏ ਹੈਗੇ ਆ, ਹਾਊ ਦੇ ਲੁੱਕ ਐਂਡ ਵੇਅਰ ਦੇ ਕਮ ਫਰੋਮ। ਪਰ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਉਹਨੇ ਸ਼ਬਦ ਵਰਤੇ ਸੀ, ਹੁਣ ਜਿਹੜਾ ਸਾਊਥ ਅਫਰੀਕਾ ਦੇ ਵਿੱਚ ਉਹਦੀ ਪੂਰੀ ਹਾਹਾਕਾਰ ਮੱਚੀ ਹੋ ਹੈਗੀ ਆ, ਤੇ ਇਹ ਉਹਨਾਂ ਨੇ ਜਿਹੜਾ ਟਵੀਟ ਕੀਤਾ ਹੈਗਾ ਆ। ਚਲੋ ਵੇਖੋ, ਪੱਥਰ ਚੱਟ ਕੇ ਵਾਪਸ ਮੁੜੇ ਨੇ ਜਾਂ ਵੈਸੇ ਹੀ ਲੋਕਾਂ ਦਾ ਮਨ ਭਰਮਾਉਣ ਦੇ ਲਈ ਜਿਹੜਾ ਉਹ ਗੱਲ ਕਹੀ ਆ। ਜਿੱਦਾਂ ਤੁਸੀਂ ਸਾਊਥ ਅਫਰੀਕਾ ਦੀ ਗੱਲ ਕੀਤੀ ਆ, ਕਹਿੰਦੇ ਸਾਊਥ ਅਫਰੀਕਾ ਨੇ ਫਾਰਮਲੀ ਅਧਿਕਾਰਤ ਤੌਰ ਦੇ ਉੱਤੇ ਸਰਕਾਰ ਵੱਲੋਂ ਇਸ ਜਿਹੜਾ ਬਿਆਨ ਦਾ ਵਿਰੋਧ ਜਿਹੜਾ ਕਰਨਾ ਆ, ਜਿਸ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਅਫਰੀਕਾ ਦੇ ਮੁਲਕਾਂ ਨੂੰ, ਹੇਤੀ, ਅਲ ਸਲਵਾਡੋਰ ਇੱਦਾਂ ਦੇ ਮੁਲਕਾਂ ਨੂੰ ਜਿਹੜਾ ਸ਼ਿਟ ਹੋਲ ਕੰਟਰੀਜ਼ ਜਿਹੜਾ ਆ ਉਹ ਰਿਮਾਰਕ ਜਿਹੜਾ ਵਰਤਿਆ ਸੀਗਾ। ਤੇ ਉਸ ਨੂੰ ਲੈ ਕੇ ਅਜੇ ਵੀ ਹਾਹਾਕਾਰ, ਜਿੱਦਾਂ ਤੁਸੀਂ ਕਿਹਾ, ਮਚੀ ਆ, ਰੌਲਾ ਰੱਪਾ ਜਿਹੜਾ ਚੱਲ ਰਿਹਾ, ਬਹੁਤ ਜ਼ਿਆਦਾ ਸਟਰੋਂਗ ਲੈਂਗੁਏਜ ਕਹਿ ਸਕਦੇ ਹਾਂ, ਬਹੁਤ ਕਹਾਂਗੇ ਭੱਦਰ ਭਾਸ਼ਾ ਦਾ ਜਿਹੜਾ ਪ੍ਰਯੋਗ ਕੀਤਾ ਰਾਸ਼ਟਰਪਤੀ ਦੇ ਅਹੁਦੇ ਨੂੰ। ਇਹ ਭਾਸ਼ਾ ਜਿਹੜੀ ਆ ਉਹ ਸਹਿੰਦੀ ਜਿਹੜੀ ਆ ਸ਼ੋਭਦੀ ਨਹੀਂ ਆ ਜੀ। ਸੋ ਬਿਲਕੁਲ। ਸੋ ਰਾਜਕਰਮਵੀਰ ਸਿੰਘ ਜੀ, ਮਾਰਟਨ ਲੂਥਰ ਕਿੰਗ ਦੀ ਜੇ ਆਪਾਂ ਗੱਲ ਕਰਦੇ ਜਾਈਏ, ਤੇ ਜਦੋਂ ਮਾਰਟਨ ਲੂਥਰ ਕਿੰਗ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ, ਉਹ ਤੋਂ ਬਾਅਦ ਉਹਨਾਂ ਨੂੰ ਪ੍ਰੈਜ਼ੀਡੈਂਟ ਮਾਡਲ ਆਫ ਫਰੀडम ਤੇ ਕਾਂਗਰੈਸ਼ਨਲ 골ਡ ਮੈਡਲ ਜਿਹੜਾ ਦਿੱਤਾ ਗਿਆ ਹੈਗਾ ਆ। ਤੇ ਜਿਹੜੀ ਕਿ ਵਧੀਆ ਗੱਲ ਆ, ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਆਪਾਂ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹਨੂੰ ਸਲਾਮ ਕਰਦੇ ਹਾਂ। ਸਾਰੇ ਪੰਜਾਬੀ ਰੇਡੀਓ USA ਦੇ ਜਿੰਨੇ ਵੀ EMPLOYEE ਹੈਗੇ, ਜਿੰਨੇ ਵੀ ਵਰਕਰ ਹੈਗੇ ਆ, ਉਹਨਾਂ ਦੀ ਸ਼ਹਾਦਤ ਨੂੰ ਜਿਹੜੇ ਆ ਆਪਾਂ ਸਲਾਮ ਕਰਦੇ ਹਾਂ। ਤੇ ਆਪਾਂ ਜਿੰਨੇ ਵੀ ਸਾਡੇ ਜਿਹੜੇ ਸਰੋਤੇ ਹੈਗੇ ਆ ਉਹਨਾਂ ਨੂੰ ਵੀ ਜ਼ਰੂਰ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਜਿਹੜਾ ਇਹ ਪ੍ਰੋਗਰਾਮ ਹੁੰਦਾ ਆਪਾਂ ਸ਼ੇਅਰ ਕਰਿਆ ਕਰੀਏ, ਤਾਂ ਕਿ ਜਿੰਨੇ ਵੀ ਤੁਹਾਡੇ ਬੱਚੇ ਆ, ਜਿਹੜੇ ਨਵੇਂ ਲੋਕ ਆ ਰਹੇ ਆ ਇੰਡੀਆ ਤੋਂ, ਤੁਹਾਡੇ ਰਿਸ਼ਤੇਦਾਰ, ਦੋਸਤ ਮਿੱਤਰ, ਤੇ ਉਹਨਾਂ ਨੂੰ ਜਿਹੜਾ ਆ ਪਤਾ ਲੱਗ ਸਕੇ ਵੀ ਇੱਥੇ ਦੀ ਹਿਸਟਰੀ ਕੀ ਹੈਗੀ ਆ, ਇੱਥੇ ਤੁਹਾਡੇ ਹੱਕਾਂ ਦੇ ਵਾਸਤੇ ਕੌਣ ਲੜਿਆ ਹੈਗਾ। ਇਹ ਬਹੁਤ ਜ਼ਰੂਰੀ ਗੱਲ ਆ। ਜ਼ਰੂਰ ਇਹ ਗੱਲ ਵੀ ਜਿਹੜੀ ਆ ਸ਼ੇਅਰ ਕਰਿਆ ਕਰੋ। ਬਿਲਕੁਲ ਜੀ, ਇਹ ਵੀ ਇਤਿਹਾਸ ਆ ਇਹ ਜਿਹੜਾ ਇੱਥੇ ਦਾ। ਤੇ ਹੁਣ ਚਾਹੇ ਜੋ ਮਰਜ਼ੀ ਕਹੀ ਜਾਣ, ਉਸ ਟਾਈਮ ਦੇ ਜਿਹੜੇ ਰਾਸ਼ਟਰਪਤੀ ਸੀਗੇ, ਆਪਾਂ ਉਹਨਾਂ ਨੂੰ ਵੀ ਜਿਹੜਾ ਜ਼ਰੂਰ ਕਹਿ ਲਓ ਵੀ ਸਿਵਲ ਰਾਈਟਸ ਨੂੰ ਪਾਸ ਕਰਾਉਣ ਦੇ ਲਈ ਉਹਨਾਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਜਿਹੜਾ ਉਹ ਰਿਹਾ ਸੀਗਾ। ਕੋਈ ਮਾੜੀ ਮੋਟੀ ਗੱਲ ਨਹੀਂ ਸੀ, ਕਿਉਂਕਿ ਮੈਜੋਰਟੀ ਜਿਹੜੇ ਕਹਿ ਲਓ ਵੀ ਜਿਹੜੇ ਵਾਈਟ ਲੋਕ ਜਿਹਨੂੰ ਕਹਿ ਸਕਦੇ ਆ, ਉਹ ਚਾਹੁੰਦੇ ਨਹੀਂ ਸੀ ਵੀ ਇਹਨਾਂ ਨੂੰ ਕਿਸੇ ਬਰਾਬਰ ਦੇ ਜਿਹੜੇ ਅਧਿਕਾਰ ਕਿਤੇ ਨਾ ਕਿਤੇ ਜਿਹੜੇ ਉਹ ਮਿਲਣ। ਪਰ ਫਿਰ ਵੀ ਜਿਹੜੇ ਉਹਨਾਂ ਨੇ ਜਿਹੜਾ ਸਾਥ ਨਾਲ ਦੇ ਨਾਲ ਦਿੱਤਾ, ਤੇ ਬਹੁਤ ਵਧੀਆ ਜਿਹੜਾ ਉਹ ਕੰਮ ਰਿਹਾ। ਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਉਸ ਨੂੰ ਚੰਗਿਆ ਹੀ ਜਿਹੜਾ ਗਿਣਿਆ ਜਾ ਰਿਹਾ ਆ। ਪਰ ਚਲੋ ਹੋਪਫੁਲੀ ਇੱਕ ਜਾਣੇ ਦੀਆਂ ਜਿਹੜੀਆਂ ਗੱਲਾਂ ਜਿਹੜੇ ਸੁਣ ਰਹੇ ਸੀ, ਜਿਹੜੇ ਇਤਿਹਾਸਕਾਰ ਵੀ ਆ, ਉਹ ਕਹਿੰਦੇ ਵੀ ਕਈ ਵਾਰੀ ਮੂਵਮੈਂਟਸ ਇੱਦਾਂ ਦੀਆਂ ਹਿਸਟਰੀ ਦੇ ਵਿੱਚ ਆਉਂਦੀਆਂ ਜਦੋਂ ਕਹਿੰਦੇ ਵੀ ਹਾਊ ਕੈਨ ਵੀ ਆਪਾਂ ਇੰਨਾ ਨੀਵਾਂ ਕਿੱਦਾਂ ਡਿੱਗ ਸਕਦੇ ਹਾਂ।
ਪਰ ਕਹਿੰਦੇ ਉਹ ਮੂਵਮੈਂਟਸ ਇੱਕ ਹਿਸਾਬ ਨਾਲ ਇੱਕ ਬੈਂਚ ਮਾਰਕ ਬਣ ਜਾਂਦੀਆਂ ਵੀ ਜਦੋਂ ਜਿਊਜ਼ ਦੇ ਨਾਲ ਜਿਹੜਾ ਨਰਸੰਹਾਰ ਉਹਨਾਂ ਦਾ ਕਹਿ ਲਓ ਵੀ ਇੱਕ ਹਿਸਾਬ ਦੇ ਨਾਲ ਹੋਇਆ, ਨਸਲਕੁਸ਼ੀ ਹੋਈ ਸੀ, ਉਦੋਂ ਬੰਦੇ ਸੋਚਦੇ ਸੀ ਵੀ ਯਾਰ ਇਦਾਂ ਕਿੱਦਾਂ ਕੋਈ ਹਿਟਲਰ ਵਰਗਾ ਬੰਦਾ ਜਿਹੜਾ ਉਹ ਸੋਚ ਸਕਦਾ ਆ। ਪਰ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਉਹਨਾਂ ਨੇ ਵੀ ਤਰੱਕੀ ਕੀਤੀ ਤੇ ਇੱਕ ਬੈਂਚ ਮਾਰਕ ਬਣ ਗਿਆ ਵੀ ਨਹੀਂ, ਇਸ ਤੋਂ ਥਾਂ ਜਿਹੜਾ ਆਪਾਂ ਹੇਠਾਂ ਜਿਹੜਾ ਨੀਵੇਂ ਪੱਧਰ ਦੀ ਜਿਹੜੀ ਗੱਲ ਆ ਉਹ ਨਹੀਂ ਜਿਹੜੀ ਆ ਉਹ ਕਰਨੀ ਚਾਹੀਦੀ। ਸਾਰੇ ਲੋਕ ਉਸ ਤੋਂ ਸਬਕ ਲਿਆ। ਕਹਿੰਦੇ ਕੁਛ ਅਜਿਹੇ ਮੂਵਮੈਂਟਸ ਹਿਸਟਰੀ ਦੇ ਵਿੱਚ ਜਿਹੜੇ ਉਹ ਜ਼ਰੂਰ ਆਉਂਦੇ ਨੇ ਜਿਸ ਤੋਂ ਬਾਅਦ ਦੇ ਵਿੱਚ ਬੰਦਿਆਂ ਨੂੰ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਜਾਗਰੂਕਤੀ ਹੁੰਦੀ ਆ ਵੀ ਹਾਂ ਇਸ ਤੋਂ ਥੱਲੇ ਆਪਾਂ ਹੇਠਾਂ ਨਹੀਂ ਜਾਣਾ। ਤੇ ਕਈ ਵਾਰੀ ਅਜਿਹੀਆਂ ਚੀਜ਼ਾਂ ਜੇ ਆ ਜਾਣ ਤਾਂ ਬੰਦੇ ਫਿਰ ਦੁਬਾਰਾ ਜਾਗ ਜਾਂਦੇ, ਕਈ ਵਾਰੀ ਘੇਸਲ ਵੱਟ ਕੇ ਜਿਹੜੇ ਬੰਦੇ ਸਾਰੇ ਜਾਣੇ ਕਈ ਨੇ ਤਾਂ ਸੌਂ ਜਾਂਦੇ ਆ। ਸੋ ਅਜਿਹੀਆਂ ਚੀਜ਼ਾਂ ਮੂਵਮੈਂਟਸ ਦੇ ਹਿਸਟਰੀ ਦੇ ਵਿੱਚ, ਇਤਿਹਾਸ ਦੇ ਵਿੱਚ ਵਾਰ-ਵਾਰ ਹੁੰਦੀਆਂ ਆ। ਤੇ ਜਿੱਦਾਂ ਇੱਕ ਜਣਾ ਹੋਰ ਜਾਣਾ ਕਹਿ ਰਿਹਾ ਸੀ, ਕਹਿੰਦੇ ਜਿਹੜੇ ਹਿਸਟਰੀ ਪੜ੍ਹਦੇ ਨਹੀਂ ਆ ਉਹ ਹਿਸਟਰੀ ਰਿਪੀਟ ਕਰਦੇ ਨੇ। ਸੋ ਕਈ ਵਾਰੀ ਇਦਾਂ ਦੀਆਂ ਚੀਜ਼ਾਂ ਆ ਜਾਂਦੀਆਂ। ਸੋ ਬਹੁਤ ਸਾਰੇ ਲੋਕ ਨਿਰਾਸ਼ ਹੋ ਜਾਂਦੇ ਨੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ। ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੁੰਦੀ। ਕਿਤੇ ਨਾ ਕਿਤੇ ਜਿਹੜੀਆਂ ਉਮੀਦ ਦੀਆਂ ਕਿਰਨਾਂ ਆ ਇਹ ਅਜਿਹੇ ਲੋਕਾਂ ਦੀਆਂ ਗੱਲਾਂ, ਅਜਿਹੇ ਲੋਕਾਂ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਹੁੰਦੀਆਂ ਆ, ਬਸ ਉਹਨਾਂ ਜਿਹੜੀਆਂ ਕਿਰਨਾਂ ਨੂੰ ਜਿਹੜੇ ਪਛਾਣਨ ਦੀ ਜਿਹੜੀ ਜ਼ਰੂਰਤ ਹੁੰਦੀ ਹੈ। ਸੋ ਇਹਦੇ ਸੰਬੰਧ ਦੇ ਵਿੱਚ ਅੱਜ ਜਿਹੜੇ ਪ੍ਰੈਜ਼ੀਡੈਂਟ ਬਰਾਕ ਓਬਾਮਾ ਜਿਹੜੇ ਸਾਡੇ ਪਿਛਲੇ ਪ੍ਰੈਜ਼ੀਡੈਂਟ ਰਹਿ ਚੁੱਕੇ ਆ, ਉਹਨਾਂ ਨੇ ਅੱਜ ਟਵੀਟ ਕੀਤਾ, ਕਹਿੰਦੇ ਭਈ ਜਿਹੜੇ ਡਾਕਟਰ ਕਿੰਗ ਸੀਗੇ, ਮਾਰਟਨ ਲੂਥਰ ਕਿੰਗ, ਉਹ 26 ਸਾਲਾਂ ਦੇ ਸੀ ਜਦੋਂ ਉਹਨਾਂ ਨੇ ਮੌਂਟਗੋਮਰੀ ਬੱਸ ਦਾ ਬਾਈਕਾਟ ਸ਼ੁਰੂ ਕੀਤਾ। ਤੇ ਉਹਨਾਂ ਨੇ ਛੋਟੀ ਜਿਹੀ ਇੱਕ ਰੈਲੀ ਸ਼ੁਰੂ ਕੀਤੀ ਸੀ, ਉਹ ਤੋਂ ਵੱਡੀ ਬਣਦੀ ਕਿੱਥੇ ਤੱਕ ਚਲੇ ਗਈ ਹੈਗੀ ਆ। ਤੇ ਉਹਨਾਂ ਨੇ ਕਿੱਡੀ ਵੱਡੀ ਤਾਕਤ ਨੂੰ ਉਸ ਟਾਈਮ ਦੇ ਉੱਤੇ ਜਿਹੜਾ ਚੈਲੰਜ ਦਿੱਤਾ ਤਾਂ ਕਿ ਜਿਹੜੀ ਦੁਨੀਆ ਆ ਉਹ ਚੰਗੀ ਬਣ ਸਕੇ। ਤੇ ਕਹਿੰਦੇ ਵੀ ਪਰਮਾਨੈਂਟ ਇੰਸਪਾਇਰੇਸ਼ਨ ਹੈਗੀ ਆ ਸਾਨੂੰ ਸਾਰਿਆਂ ਦੇ ਲਈ, ਜਿਹੜਾ ਭਈ ਵਧੀਆ ਜਿਹੜਾ ਟੁਵਰਡਸ ਦਾ ਜਸਟਿਸ। ਜੀ ਬਿਲਕੁਲ। ਸੋ ਬਹੁਤ ਵਧੀਆ ਜਿਹੜੀ ਆ ਇਹ ਗੱਲ ਰਹੀ ਆ। ਤੇ ਆਪਾਂ ਵੀ ਆਓ ਆਪਾਂ ਆਪਣੇ ਇੱਥੋਂ ਦੇ ਦੇਖੋ ਇਹਨਾਂ ਦੀ ਹਿਸਟਰੀ ਦੇ ਵਿੱਚ, ਇੱਥੇ ਵੀ ਅਮਰੀਕਨ ਹਿਸਟਰੀ ਦੇ ਵਿੱਚ ਜਿਹੜਾ ਆਪਾਂ ਨੂੰ ਇਹ ਜ਼ਰੂਰ ਪੜ੍ਹਾਇਆ ਜਾਂਦਾ ਆ ਇਸ ਦੇ ਬਾਰੇ। ਸੋ ਜ਼ਰੂਰ ਇਹਨਾਂ ਦੇ ਬਾਰੇ ਵੀ ਜਾਣੀਏ। ਦੇਖੋ ਇਹ ਘੱਟ ਗਿਣਤੀਆਂ ਦੇ ਨਾਲ ਜੋ ਹੋ ਰਿਹਾ ਧੱਕਾ ਸੀਗਾ, ਉਸ ਦੇ ਖਿਲਾਫ ਇਹਨਾਂ ਨੇ ਆਵਾਜ਼ ਉਠਾਈ ਸੀ। ਬਹੁਤ ਸਾਰੇ ਲੋਕ ਇਹ ਗੱਲਾਂ ਸੋਚ ਕੇ ਨਿਰਾਸ਼ ਹੋ ਜਾਂਦੇ ਵੀ ਘੱਟ ਗਿਣਤੀਆਂ ਜਿਹੜੀਆਂ ਕੁਝ ਕਰ ਨਹੀਂ ਸਕਦੀਆਂ ਹੁੰਦੀਆਂ ਜਦੋਂ ਕਿਸੇ ਹੋਰ ਜਗ੍ਹਾ ਦੇ ਉੱਤੇ ਜਿੱਥੇ ਕਿਸੇ ਹੋਰ ਦਾ ਰਾਜ ਹੋਵੇ ਜਾਂ ਜਿੱਥੇ ਲੋਕ ਉਹਨਾਂ ਨੂੰ ਬਰਾਬਰ ਨਾ ਸਮਝਣ। ਪਰ ਗੱਲ ਇਹ ਆ ਵੀ ਉਹਨਾਂ ਦੇ ਮਨਾਂ ਦੇ ਵਿੱਚ ਉਹ ਚਿਣਗ ਹੋਣੀ ਚਾਹੀਦੀ, ਉਹਨਾਂ ਦੇ ਦਿਲਾਂ 'ਚ ਉਹ ਚਿਣਗ ਹੋਣੀ ਚਾਹੀਦੀ ਤੇ ਉਸ ਦੇ ਉੱਤੇ ਲਗਾਤਾਰ ਕੰਮ ਕਰਦੇ ਰਹਿਣਾ ਚਾਹੀਦਾ ਆ। ਅਜਿਹੇ ਲੀਡਰਾਂ ਦੀ ਜਿਹੜੀ ਹਮੇਸ਼ਾ ਉਹ ਘੱਟ ਗਿਣਤੀਆਂ ਨੂੰ ਜਿਹੜੀ ਭਾਲ ਰਹਿੰਦੀ ਆ, ਅਜਿਹੇ ਹੀਰਿਆਂ ਨੂੰ ਜਿਹੜੀ ਉਹ ਪਛਾਣਨ ਦੀ ਜਿਹੜੀ ਜ਼ਰੂਰਤ ਹੁੰਦੀ ਆ। ਤੇ ਉਹ ਤਾਂ ਹੀ ਜਿਹੜੇ ਇਸ ਚੀਜ਼ ਦੇ ਵਿੱਚੋਂ ਨਿਕਲ ਸਕਦੇ ਜੋ ਆਪਣੇ ਇਤਿਹਾਸ ਦੇ ਨਾਲ ਜੁੜੇ ਹੋਣ ਵੀ ਸਾਡੇ ਨਾਲ ਧੱਕਾ ਕਦੋਂ ਤੋਂ ਜਿਹੜਾ ਹੋ ਰਿਹਾ ਤੇ ਕਿਉਂ ਇੰਨਾ ਜ਼ਿਆਦਾ ਧੱਕਾ ਹੋ ਰਿਹਾ। ਸੋ ਜਿੰਨੀਆਂ ਵੀ ਘੱਟ ਗਿਣਤੀਆਂ ਜਿੱਥੇ ਵੀ ਵੱਸਦੀਆਂ ਹੋਣ, ਚਾਹੇ ਉਹ ਆਪਣੀ ਆਪਾਂ ਗੱਲ ਕਰ ਲਈਏ ਤੇ ਚਾਹੇ ਕਿਸੇ ਰੋਹਿੰਗਿਆਂ ਦੀ ਗੱਲ ਕਰ ਲਈਏ, ਚਾਹੇ ਹੋਰ ਮੁਲਕਾਂ ਦੇ ਵਿੱਚ ਹੋ ਰਹੇ ਜਿਹੜੇ ਧੱਕੇ ਦੀ ਜਿਹੜੀ ਗੱਲ ਕਰ ਲਈਏ, ਜਦੋਂ ਮਾਈਨੋਰਟੀਜ਼ ਦੇ ਜਿਹੜੇ ਇਹ ਲੋਕ ਜਾਗਣ ਲੱਗ ਜਾਂਦੇ ਨੇ ਤਾਂ ਫਿਰ ਦੂਜਿਆਂ ਨੂੰ ਜਿਹੜੀਆਂ ਵੱਡੀਆਂ ਕਹਿ ਲਓ ਵੀ ਜਿਹੜੇ ਸਿੰਘਾਸਨ ਆ ਉਹ ਡੋਲਦੇ ਨੇ, ਤਾਂ ਉਦੋਂ ਉਹਨਾਂ ਨੂੰ ਕੋਈ ਨਾ ਕੋਈ ਚੇਂਜਸ ਜਿਹੜੇ ਉਹਨਾਂ ਨੂੰ ਬਰਾਬਰ ਲਿਆਉਣ ਦੇ ਲਈ ਕਰਨੇ ਹੀ ਪੈਂਦੇ ਆ, ਬਸ਼ਰਤੇ ਉਹ ਲੋਕ ਜਿਹੜੇ ਜਾਗੇ ਹੋਣ। ਜੀ ਸੋ ਆਪਾਂ ਅਗਲੀ ਖਬਰ ਵੱਲ ਆਈਏ। ਰਾਜਕਨਵੀਰ ਸਿੰਘ, ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹ ਗਲਤ ਸ਼ਬਦ ਵਰਤੇ ਸੀਗੇ, ਸੋ ਉਹਦੇ ਸੰਬੰਧ ਦੇ ਵਿੱਚ ਹੁਣ ਕਹਿੰਦੇ ਵੀ ਜਿਹੜਾ ਸਾਊਥ ਅਫਰੀਕਾ ਆ ਉਹ ਫਾਰਮਲੀ ਜਿਹੜਾ ਪ੍ਰੋਟੈਸਟ ਕਰਨ ਜਾ ਰਿਹਾ ਹੈਗਾ ਯੂਨਾਈਟਿਡ ਸਟੇਟਸ ਦੇ ਕੋਲ, ਤਾਂ ਕਿ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਸ਼ਬਦ ਵਰਤਿਆ ਹੈਗਾ ਆ ਸਾਊਥ ਅਫਰੀਕਨ ਕੰਟਰੀਆਂ ਦੇ ਲਈ, ਅਫਰੀਕਨ ਕੰਟਰੀਆਂ ਲਈ ਬਹੁਤ ਹੀ ਮਾੜਾ ਆ। ਤੇ ਇਹ ਕਹਿੰਦੇ ਵੀ ਅਸੀਂ ਜਿਹੜੀ ਫੋਰਨ ਮਿਨਿਸਟਰੀ ਆ ਉਹਦੇ ਕੋਲ ਇਹ ਜਿਹੜਾ ਪ੍ਰੋਟੈਸਟ ਆ ਆਪਣਾ ਜ਼ਾਹਰ ਕਰਾਂਗੇ। ਜੀ ਤੇ ਨਾਲ ਹੀ ਹਰਜੋਤ ਸਿੰਘ ਜੀ ਉਹਨਾਂ ਨੇ ਵੀਕਐਂਡ ਦੇ ਉੱਤੇ ਇੱਕ ਹੋਰ ਡਾਕਾ ਨੂੰ ਲੈ ਕੇ ਵੀ ਜਿਹੜਾ ਉਹ ਬਿਆਨ ਦਿੱਤਾ ਸੀ। ਕਹਿੰਦੇ ਵੀ ਇਹ ਪ੍ਰੋਗਰਾਮ ਤਾਂ ਆਲਮੋਸਟ ਡੈਡ ਆ। ਉਹਨਾਂ ਨੇ ਜਿਹੜਾ ਕਿਹਾ, ਨਾਲ ਆਪਣੇ ਬਿਆਨਾਂ ਦੇ ਵਿੱਚ ਇਹ ਵੀ ਕਹਿੰਦੇ ਵੀ ਮੈਂ ਰੇਸਿਸਟ ਨਹੀਂ ਆ, ਪਰ ਨਾਲ ਅਜਿਹੇ ਜਿਹੜੇ ਖੁਦ ਬਿਆਨ ਜਿਹੜੇ ਆ ਉਹ ਇਹ ਵੀ ਦੇ ਜਾਂਦੇ ਆ ਵੀ ਇਹ ਜਿਹੜੀਆਂ ਐਸ ਹੋਲ ਕੰਟਰੀਜ਼ ਜਿਹੜੀਆਂ ਆ ਉਹ ਹੈਗੀਆਂ ਨੇ, ਇਹਨਾਂ ਤੋਂ ਜਿਹੜੇ ਕਿਉਂ ਲੋਕ ਬੁਲਾਏ ਜਾ ਰਹੇ ਆ, ਨਾਰਵੇ ਵਾਲਿਆਂ ਨੂੰ ਬੁਲਾਉਣਾ ਚਾਹੀਦਾ। ਮੈਂ ਇੱਕ ਹੋਰ ਹਰਜੋਤ ਸਿੰਘ ਜੀ ਨਾਰਵੇ ਦਾ ਤੇ ਅਮਰੀਕਾ ਦੀ ਤੁਲਨਾ ਜਿਹੜੀ ਉੱਥੇ ਪੜ੍ਹ ਰਿਹਾ ਸੀ। ਨਾਰਵੇ ਦੇ ਵਿੱਚ ਯੂਨੀਵਰਸਲ ਹੈਲਥ ਕੇਅਰ, ਨਾਰਵੇ ਦੇ ਵਿੱਚ ਪੜ੍ਹਾਈ ਜਿਹੜੀ ਆ ਕਾਲਜ ਤੱਕ ਮੁਫਤ, ਨਾਰਵੇ ਦੇ ਵਿੱਚ ਹੋਰ ਬਹੁਤ ਕੁਛ ਚੀਜ਼ਾਂ, ਕਹਿੰਦੇ ਉਹ ਲੋਕ ਇਹ ਛੱਡ ਕੇ ਅਮਰੀਕਾ ਨੂੰ ਕਿਉਂ ਆਉਣਗੇ ਜਿੱਥੇ ਇਹ ਸਾਰੀਆਂ ਸਹੂਲਤਾਂ ਹੈ ਹੀ ਨਹੀਂ। ਸਾਲ ਦੀ ਜਿਹੜੀ ਉੱਥੇ ਜਿਹੜੀ ਪੈਰੈਂਟਲ ਮੈਟਰਨਿਟੀ ਲੀਵ ਜਿਹੜੀ ਆ ਉਹ ਲੋਕਾਂ ਨੂੰ ਉੱਥੇ ਵਿਦ ਪੇ ਜਿਹੜੀ ਉਹ ਮਿਲ ਰਹੀ ਆ। ਉਹ ਕਹਿੰਦੇ ਅਜਿਹੀਆਂ ਕੰਟਰੀਆਂ ਨੂੰ ਛੱਡ ਕੇ ਉਹ US ਦੇ ਵਿੱਚ ਕਿਉਂ ਆਉਣਗੇ। ਇਹ ਲੋਕਾਂ ਨੇ ਜਿਹੜਾ ਵਿਅੰਗਵਾਦ ਦੇ ਵਿੱਚ ਕੀਤਾ, ਕਿਉਂਕਿ ਰਾਸ਼ਟਰਪਤੀ ਨੇ ਇੱਕ ਦਿਨ ਪਹਿਲਾਂ ਹੀ ਨਾਰਵੇ ਦੀ ਜਿਹੜੀ ਪ੍ਰਧਾਨ ਮੰਤਰੀ ਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ। ਸ਼ਾਇਦ ਟੌਪ ਆਫ ਦਾ ਮਾਈਂਡ ਉਸੇ ਮੁਲਕ ਦਾ ਜਿਹੜਾ ਨਾਂ ਉਹਨਾਂ ਨੂੰ ਯਾਦ ਰਹਿ ਗਿਆ ਤੇ ਨਾਲ ਉਹਨਾਂ ਨੇ ਕਹਿਤਾ ਵੀ ਆਪਾਂ ਨਾਰਵੇ ਤੋਂ ਬੰਦੇ ਜਿਹੜੇ ਆ
ਕਿਉਂ ਨਹੀਂ ਜ਼ਿਆਦਾ ਲੈ ਕੇ ਆਉਂਦੇ। ਸੋ ਇਹਨਾਂ ਨੂੰ ਜਿਹੜਾ ਜ਼ਰੂਰ ਜਿਹੜੇ ਸੋਚਣ ਦੀ ਜ਼ਰੂਰਤ ਆ। ਅੱਜ ਇੱਕ ਸਰਕਾਰ ਨੇ ਇਹ ਕੀਤਾ ਆ, ਕੱਲ ਨੂੰ ਹੋਰ ਜਿਹੜੇ ਉੱਥੋਂ ਦੇ ਮੁਲਕ ਆ ਉਹ ਕਹਿਣਗੇ। ਸੋ ਇਹਨਾਂ ਨੂੰ ਬਹੁਤ ਹੀ ਇਤਮਾਨਾਨ ਦੇ ਨਾਲ ਸੋਚ ਸਮਝ ਕੇ ਜਿਹੜੇ ਟਵੀਟ ਕਰਨਾ ਚਾਹੀਦਾ। ਤੇ ਮੈਂ ਨਾ ਵੀ ਹਫ਼ਤੇ ਵਾਸਤੇ ਇਹਨਾਂ ਦਾ ਟਵਿੱਟਰ ਹੈਂਡਲ ਇਹਨਾਂ ਤੋਂ ਖੋਹ ਲੈਣਾ ਚਾਹੀਦਾ ਆ ਵੀ ਤਾਂ ਜੋ ਇਹ ਲੌਗਇਨ ਪਾਸਵਰਡ ਇਹਨਾਂ ਦਾ ਚੇਂਜ ਕਰੋ, ਤਾਂ ਜੋ ਬਹੁਤਾ ਚਿਰ ਜਿਹੜਾ ਉੱਥੇ ਬਿਆਨ ਜਿਹੜਾ ਉਹ ਨਾ ਦੇ ਸਕਣ ਤੇ ਥੋੜੀ ਸ਼ਾਂਤੀ ਜਿਹੜੀ ਆ ਕਿਤੇ ਨਾ ਕਿਤੇ ਜਿਹੜਾ ਆ ਉਹ ਲੈਵਲ ਹੋਵੇ ਕੰਮ। ਤੇ ਜਿਹੜਾ ਮੇਨ ਇਸ ਟਾਈਮ ਮੁੱਦਾ ਹੈ ਇਮੀਗ੍ਰੇਸ਼ਨ ਦਾ, ਜਿਹੜਾ ਡਾਕਾ ਵਾਲਿਆਂ ਦਾ ਆ, ਉਹਦੇ ਉੱਤੇ ਜਿਹੜੀ ਕੋਈ ਨਾ ਕੋਈ ਹੋਰ ਜਿਹੜੀ ਆ ਉਹ ਕੱਲ ਬਣ ਸਕੇ। ਜੀ ਬਿਲਕੁਲ। ਸੋ ਇਹਦੇ ਸੰਬੰਧ ਦੇ ਵਿੱਚ ਜਿਹੜੀ ਅੰਡਰ ਸੈਕਟਰੀ ਜਿਹੜਾ ਸਟੇਟ ਦੇ ਹੈਗੇ US ਸਟੇਟ ਦੇ ਸਟੀਵ ਗੋਲਡਸਟਾਈਨ, ਉਹਨਾਂ ਨੇ ਜਿਹੜਾ CNN ਨੂੰ ਦੱਸਿਆ ਵੀ ਹਾਂ ਬਿਲਕੁਲ ਜਿਹੜੇ US ਦੇ ਟੌਪ ਡਿਪਲੋਮੈਟ ਹੈਗੇ ਆ ਉਹਨਾਂ ਨੂੰ ਸਾਊਥ ਅਫਰੀਕਾ ਤੇ ਗਾਨਾ ਦੋਨਾਂ ਮੁਲਕਾਂ ਨੇ ਜਿਹੜੀ ਉੱਥੇ ਦੀ ਗਵਰਨਮੈਂਟਸ ਆ ਉਹਨਾਂ ਨੇ ਬੁਲਾਇਆ ਹੈਗਾ ਮੰਡੇ ਨੂੰ ਆਪਣਾ ਜਿਹੜਾ ਤਲਬ ਕਰਨ ਦੇ ਲਈ। ਤੇ ਕਹਿੰਦੇ ਵੀ ਗਵਰਨਮੈਂਟ ਆਫ ਹੇਤੀ, ਬੋਟਸਵਾਨਾ ਤੇ ਸੈਨੇਗਲ ਨੇ ਵੀ ਸਮਨ ਕੀਤਾ ਹੈਗਾ US ਡਿਪਲੋਮੈਟ ਨੂੰ। ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਅਫਰੀਕਨ ਕੰਟਰੀਆਂ ਹੋਰ ਵੀ ਹੈਗੀਆਂ ਉਹ ਵੀ ਇਹ ਕੋਸ਼ਿਸ਼ ਕਰਨਗੀਆਂ। ਤੇ ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਨੂੰ ਜਿਹੜਾ ਰਾਈਟ ਹੈਗਾ ਜੋ ਮਰਜ਼ੀ ਉਹ ਰਿਮਾਰਕ ਕਰੇ, ਅਸੀਂ ਰਿਸਪੈਕਟ ਕਰਦੇ ਹਾਂ ਪ੍ਰੈਜ਼ੀਡੈਂਟ ਦੀ, ਪਰ ਐਜ਼ ਏ ਡਿਪਲੋਮੇਟ ਜਿਹੜੀਆਂ ਸਾਡੀ ਜੌਬ ਹੈਗੀ ਆ ਦੂਜੇ ਮੁਲਕਾਂ ਦੇ ਨਾਲ ਵਧੀਆ ਰਿਲੇਸ਼ਨ ਬਣਾਉਣਾ ਆ। ਤੇ ਜਦੋਂ ਉਹ ਸਾਨੂੰ ਸੱਦਦੇ ਆ ਜਾਂ ਪ੍ਰੋਟੈਸਟ ਕਰਦੇ ਤਾਂ ਅਸੀਂ ਉਹਨਾਂ ਨੂੰ ਜਾ ਕੇ ਜ਼ਰੂਰ ਮਿਲਾਂਗੇ। ਜੀ ਸੋ ਬੇਸਿਕਲੀ ਉਹਨਾਂ ਨੇ ਆਪਣੀ ਨਾਰਾਜ਼ਗੀ ਜਿਹੜੀ ਉੱਥੇ ਜ਼ਾਹਰ ਕਰਨੀ ਆ, ਜੋ ਕਿ ਇੱਥੇ ਤੱਕ ਅਧਿਕਾਰਤ ਤੌਰ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਜਿਹੜੀ ਇੱਥੇ ਤੱਕ ਪਹੁੰਚੇਗੀ। ਸੋ ਜਿੱਦਾਂ ਕਿਹਾ ਵੀ ਥੋੜਾ ਇਤਮਾਨਾਨ ਦੇ ਨਾਲ ਇਹਨਾਂ ਨੂੰ ਕਰਨ ਦੀ ਜ਼ਰੂਰਤ ਆ। ਤੇ ਅਗਲੀ ਜਿਹੜੀ ਖਬਰ ਹਰਜੋਤ ਸਿੰਘ ਜੀ ਗੱਲ ਕਰਦੇ ਆ ਫਰੈਜ਼ਨੋ ਤੋਂ। ਫਰੈਜ਼ਨੋ ਦੇ ਵਿੱਚ ਹਜ਼ਾਰਾਂ ਹੀ ਲੋਕਾਂ ਨੇ ਜਿਹੜੇ ਮੱਡ ਸਲਾਈਡ ਦੇ ਵਿੱਚ ਲੋਕ ਮਾਰੇ ਗਏ ਆ ਉਹਨਾਂ ਨੂੰ ਜਿਹੜੀ ਭਾਵ ਭਿੰਨੀ ਸ਼ਰਧਾਂਜਲੀ ਭੇਂਟ ਕੀਤੀ। ਕੈਂਡਲ ਲਾਈਟ ਵਿਜਲ ਜਿਹੜਾ ਆ ਉਹ ਕੀਤਾ ਗਿਆ। 20 ਤੋਂ ਵੱਧ ਲੋਕ ਜਿਹੜੇ ਆ ਮੱਡ ਸਲਾਈਡਸ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਵਿੱਚ ਮਾਰੇ ਗਏ ਸੀ। ਜਿੱਦਾਂ ਆਪਾਂ ਜਾਣਦੇ ਹਾਂ ਵੀ ਉਸ ਇਲਾਕੇ ਦੇ ਵਿੱਚ ਥਾਮਸ ਫਾਇਰ ਦੇ ਕਰਕੇ ਪਹਿਲੋਂ ਭਾਰੀ ਨੁਕਸਾਨ ਹੋਇਆ, ਉਸ ਤੋਂ ਬਾਅਦ ਦੇ ਵਿੱਚ ਮੀਂਹ ਦੇ ਕਰਕੇ ਜਿਹੜੇ ਆ ਉਹ ਮਿੱਟੀ ਜਿਹੜੀ ਆ ਉਹ ਰੁੜ ਕੇ ਲੋਕਾਂ ਦੇ ਘਰਾਂ ਤੱਕ ਤਹਿਸ ਨਹਿਸ ਕਰ ਗਈ। ਬਹੁਤ ਸਾਰੇ ਲੋਕ ਉਸ ਦੇ ਵਿੱਚ ਦੱਬ ਕੇ ਦਮ ਘੁੱਟ ਕੇ ਜਿਹੜੀ ਉਹਨਾਂ ਦੀ ਜਿਹੜੀਆਂ ਉਹ ਮੌਤਾਂ ਹੋ ਗਈਆਂ। ਬੱਚਿਆਂ ਤੋਂ ਲੈ ਕੇ ਵੱਡੀ ਉਮਰ ਦੇ ਜਿਹੜੇ ਲੋਕ ਆ ਉਸ ਦੇ ਵਿੱਚ ਜਿਹੜੇ ਉਹ ਸ਼ਾਮਲ ਸੀ। ਤੇ ਕੱਲ ਜਿਹੜੇ ਆ ਉੱਥੇ ਲੋਕਾਂ ਨੇ ਮੱਡ ਸਲਾਈਡ ਵਿਕਟਮਸ ਆ ਉਹਨਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਜਿਹੜੀ ਆ ਮੌਂਟੇਸੀਟੋ ਦੇ ਵਿੱਚ ਜਿਹੜੀ ਆ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਨੇ ਉੱਥੇ ਭੇਂਟ ਕੀਤੀ। ਜੀ ਬਿਲਕੁਲ। ਸੋ ਮੈਨੂੰ ਯਾਦ ਨਹੀਂ ਵੀ ਆਪਣੀ ਕਮਿਊਨਿਟੀ ਵਾਲੇ ਪੰਜਾਬੀ ਵੀ ਉੱਥੇ ਗਏ ਕਿ ਨਹੀਂ। ਆਪਾਂ ਹਮੇਸ਼ਾ ਬੇਨਤੀ ਕਰਦੇ ਰਹਿੰਦੇ ਵੀ ਜਦੋਂ ਵੀ ਕਿਤੇ ਜਿਹੜੀ ਕਿਤੇ ਵੀ ਇਦਾਂ ਦੀ ਆਫਤ ਆਉਂਦੀ ਕੁਝ ਵੀ ਹੁੰਦਾ ਆ ਆਪਾਂ ਜਿਹੜੇ ਲੋਕਲ ਜਿਹੜੇ ਉੱਥੇ ਦੇ ਲੋਕ ਆ ਉਹਨਾਂ ਦੇ ਰਲ ਕੇ ਉਹਨਾਂ ਦੇ ਦੁੱਖ ਦੇ ਵਿੱਚ ਭਾਈਵਾਲ ਹੋਣਾ ਚਾਹੀਦਾ ਆ। ਪਿਛਲੇ ਸਮਿਆਂ 'ਚ ਆਪਾਂ ਹਮੇਸ਼ਾ ਕਹਿੰਦੇ ਆ ਰਹੇ ਆ ਵੀ ਕਿਸ ਤਰ੍ਹਾਂ ਜਿਹੜੇ ਫਾਇਰ ਫਾਈਟਰ ਆ ਉਹ ਜਾ ਕੇ ਫਾਈਟ ਕਰ ਰਹੇ ਹੈਗੇ ਆ। ਪਿੱਛੇ ਜਿਹਾ ਬੇਕਰਸਫੀਲਡ ਫ੍ਰਿਜ਼ਨੋ ਤੋਂ ਵੀ ਫਾਈਟ ਕਰਨ ਗਏ ਮੱਡ ਸਲਾਈਡ ਵਾਲਾ ਜਿਹੜਾ ਉੱਥੇ ਇਸ਼ੂ ਸੀਗਾ। ਤੇ ਰਾਜਕਨਵੀਰ ਸਿੰਘ ਜੀ ਮੇਰੀ ਗੱਲ ਹੋਈ ਸੀ ਲਾਸਟ ਵੀਕ ਜਾਦਵਿੰਦਰ ਸਿੰਘ ਬੇਕਰਸਫੀਲਡ ਤੋਂ। ਉਹਨੇ ਦੱਸਿਆ ਵੀ ਅਸੀਂ ਪੂਰਾ ਪਰਿਵਾਰ ਡੋਨਟਸ ਤੇ ਚਾਹ ਲੈ ਕੇ ਗਏ ਫਾਇਰ ਡਿਪਾਰਟਮੈਂਟ ਦੇ ਕੋਲ ਤੇ ਬੜੇ ਉਹ ਖੁਸ਼ ਵੀ ਹੋਏ ਤੇ ਉਹਨੇ ਧੰਨਵਾਦ ਵੀ ਕੀਤਾ। ਉਹ ਕਹਿੰਦੇ ਵੀ ਸਾਨੂੰ ਇੰਨਾ ਕਿ ਹੁੰਦਾ ਵੀ ਹਾਂ ਠੀਕ ਆ ਵੀ ਜਿਹੜੀਆਂ ਅਸੀਂ ਸਰਵਿਸਿਜ਼ ਕਰ ਰਹੇ ਆ ਵੀ ਲੋਕ ਸਾਡੀ ਜਿਹੜੀ ਆ ਐਪਰੀਸ਼ੀਏਸ਼ਨ ਕਰ ਰਹੇ ਹੈਗੇ। ਬਿਲਕੁਲ। ਦੇਖੋ ਇਹ ਨਹੀਂ ਆ ਵੀ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ, ਬਿਲਕੁਲ ਤਨਖਾਹ ਵੀ ਮਿਲਦੀ ਆ, ਪਰ ਕਿਸੇ ਦੀ ਜਾਨ ਬਚਾਉਣ ਦੇ ਲਈ ਆਪਣੀ ਜਾਨ ਵੀ ਜਿਹੜੀ ਉਹ ਜੋਖਮ ਦੇ ਵਿੱਚ ਉਹ ਪਾ ਰਹੇ ਨੇ। ਬਹੁਤ ਸਾਰੇ ਲੋਕ ਕਹਿ ਰਹੇ ਇਹ ਕਿਹੜਾ ਫ੍ਰੀ ਚ ਕਰਦੇ ਆ, ਮੁਫਤ ਚ ਕਰਦੇ ਆ, ਪਰ ਤੁਸੀਂ ਇਹ ਵੀ ਦੇਖੋ ਵੀ ਕਈ ਫਾਇਰ ਫਾਈਟਰਾਂ ਦੀ ਮੌਤ ਵੀ ਹੋ ਜਾਂਦੀ ਹੈ ਆਪਣਾ ਜਿਹੜਾ ਉਹ ਕੰਮ ਕਰਦੇ ਹੋਏ। ਹਰ ਇੱਕ ਦੇ ਵਿੱਚ ਇੰਨਾ ਜਿਗਰਾ ਨਹੀਂ ਹੁੰਦਾ ਵੀ ਉਹ ਆਪਣੀ ਜਾਨ ਦਾਅ ਤੇ ਲਾ ਕੇ ਕਿਸੇ ਹੋਰ ਦੀ ਜਾਨ ਜਿਹੜੀ ਉਹ ਬਚਾਵੇ। ਹਰ ਕੋਈ ਚਾਹੁੰਦਾ ਵੀ ਮੈਨੂੰ ਸੌਖਾ ਕੰਮ ਜਿਹੜਾ ਮਿਲ ਜੇ, ਮੈਂ ਕੰਪਿਊਟਰ ਦੇ ਪਿੱਛੇ ਬਹਿ ਕੇ ਈਜ਼ੀਲੀ ਜਿਹੜਾ ਕੰਮ ਕਰ ਲਵਾਂ, ਜਾਂ ਕਿਤੇ ਹੋਰ ਦੇ ਕਿਤੇ ਕੋਈ ਜਿਹੜਾ ਸੌਖਾ ਕੰਮ ਉਹਦੇ ਰਿਲੇਟਿਵਲੀ ਜਿਹੜੀ ਮੈਂ ਗੱਲ ਕਰ ਰਿਹਾ। ਇਹ ਨਹੀਂ ਹੈ ਵੀ ਜਿਹੜਾ ਕੰਪਿਊਟਰ ਪਿੱਛੇ ਬੈਠਾ ਉਹ ਸਾਰਿਆਂ ਦਾ ਸੌਖਾ ਹੀ ਕੰਮ ਆ, ਉਹਨਾਂ ਦਾ ਵੀ ਔਖਾ ਕੰਮ ਆ, ਪਰ ਗੱਲ ਇਹ ਆ ਵੀ ਉਹਦੇ ਰਿਲੇਟਿਵ ਜੇ ਆਪਾਂ ਦੇਖਿਆ ਜਾਵੇ ਵੀ ਕਿਸ ਤਰੀਕੇ ਦੇ ਨਾਲ ਕਿੰਨਾ ਭਾਰੀ ਸਮਾਨ ਚੱਕ ਕੇ ਕਿਸੇ ਨੂੰ ਜਿਹੜਾ ਬੰਦੇ ਨੂੰ ਚੱਕ ਕੇ ਵੀ ਲਿਆਉਣਾ, ਅੱਗ ਦੇ ਵਿੱਚ ਵੀ ਜਾਣਾ, ਬਰਫਾਂ 'ਚ ਵੀ ਜਾਣਾ, ਹੋਰ ਕਈ ਕੁਛ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਆ। ਸੋ ਲਿਟਲ ਐਪਰੀਸ਼ੀਏਸ਼ਨ ਗੋਜ਼ ਅ ਲੌਂਗ ਵੇ। ਥੋੜਾ ਬਹੁਤਾ ਜੇ ਆਪਾਂ ਉਹਨਾਂ ਨੂੰ ਜਿਹੜਾ ਹੌਸਲਾ ਅਫਜ਼ਾਈ ਦੇਵਾਂਗੇ ਤਾਂ ਉਹ ਅੱਗੇ ਤੋਂ ਅੱਗੇ ਜਿਹੜੇ ਉਹ ਵੀ ਖੁਸ਼ ਹੋ ਕੇ ਜਿਹੜਾ ਉਹ ਕੰਮ ਕਰਨਗੇ। ਉਹਨਾਂ ਆਪਣਾ ਕੁਝ ਜਾਂਦਾ ਨਹੀਂ, ਉਹਨਾਂ ਦਾ ਜਿਹੜਾ ਹੌਸਲਾ ਹੋਰ ਜ਼ਿਆਦਾ ਜਿਹੜਾ ਉਹ ਵੱਧ ਜਾਂਦਾ ਹੈ। ਜੀ। ਸੋ ਇਸੇ ਤਰ੍ਹਾਂ ਰਾਜਕਮਜੀਤ ਸਿੰਘ ਜੀ ਆਪਾਂ ਫ੍ਰਿਜ਼ਨੋ ਦੀ ਇੱਕ ਹੋਰ ਖਬਰ ਆ ਰਹੀ ਹੈ। ਫ੍ਰਿਜ਼ਨੋ ਸਟੇਟ ਯੂਨੀਵਰਸਿਟੀ
ਯੂਨੀਵਰਸਿਟੀ ਦੇ ਵਿੱਚ ਇੱਕ ਸਟੇਡੀਅਮ ਆ, ਬੁਲਡੌਗ ਸਟੇਡੀਅਮ, ਲੋਕਲ ਉਥੋਂ ਦੀ ਟੀਮ ਆ ਜੀ। ਸੋ ਉਹਨਾਂ ਨੇ $60 ਮਿਲੀਅਨ ਉੱਥੇ ਖਰਚਣਾ ਸੀ, ਤੇ ਹੁਣ ਉਹ ਕਹਿੰਦੇ ਵੀ ਫ੍ਰਿਜ਼ਨੋ ਸਟੇਟ ਵਾਲੇ ਕਹਿੰਦੇ ਵੀ ਨਹੀਂ, ਅਸੀਂ ਇਹਦੇ ਉੱਤੇ $60 ਮਿਲੀਅਨ ਨਹੀਂ ਰੈਨੋਵੇਸ਼ਨ ਦੇ ਲਈ ਖਰਚਾਂਗੇ, ਬਲਕਿ ਅਸੀਂ ਹੌਲੀ ਜਿਹੜਾ ਆ ਇਹਨੂੰ ਇੰਪਰੂਵ ਕਰਾਂਗੇ, ਤਾਂ ਕਿ ਨਾਲ ਦੀ ਨਾਲ ਉਹਨੇ ਇਹ ਵੀ ਦੱਸਿਆ ਵੀ ਅਸੀਂ ਰੋਬਰਟ ਈ ਡੰਕਨ ਜਿਹੜਾ ਐਥਲੈਟਿਕ ਬਿਲਡਿੰਗ ਹੈਗਾ ਆ, ਸਟੂਡੈਂਟ ਐਥਲੀਟ ਵਿਲੇਜ ਜਿਹੜਾ ਹੈਗਾ ਆ, ਉਹਨੂੰ ਇੰਪਰੂਵ ਕਰਨ ਦੀ ਟਰਾਈ ਕਰਾਂਗੇ। ਸੋ ਜਿਹੜੇ ਲੋਕਲ ਇਸ਼ੂਜ਼ ਹੁੰਦੇ ਆ ਜ਼ਰੂਰ ਉਹਦੇ ਵਿੱਚ ਵੱਧ ਤੋਂ ਵੱਧ ਜਿੱਦਾਂ ਹਿੱਸਾ ਪਾਇਆ ਕਰੋ, ਕਿਉਂਕਿ ਫ੍ਰਿਜ਼ਨੋ ਦੇ ਵਿੱਚ ਆਪਣੀ ਕਮਿਊਨਿਟੀ ਕਾਫੀ ਵੱਡੀ ਹੈਗੀ ਆ, ਤੇ ਉੱਥੇ ਯੂਨੀਵਰਸਿਟੀ ਦੇ ਵਿੱਚ, ਕਾਲਜ ਦੇ ਵਿੱਚ ਵੀ ਕਾਫੀ ਸਟੂਡੈਂਟ ਜਿਹੜੇ ਜਾਂਦੇ ਹੈਗੇ ਆ ਜੀ। ਅਗਲੀ ਇੱਕ ਹੋਰ ਖਬਰ ਫ੍ਰਿਜ਼ਨੋ ਇਲਾਕੇ ਤੋਂ ਹਰਜੋਤ ਸਿੰਘ ਜੀ ਆ ਰਹੀ ਆ ਵੀ ਇੱਕ ਜਿਹੜਾ ਡਰੰਕ ਗੈਂਗ ਮੈਂਬਰ ਦਾ ਬੰਦਾ ਸੀ, ਜਿਹਨੇ ਸ਼ਰਾਬ ਪੀਤੀ ਹੋਈ ਨਸ਼ੇ ਦੇ ਹਾਲਾਤ 'ਚ ਸੀ, ਉਹਨੇ SUV ਕ੍ਰੈਸ਼ ਕੀਤੀ। ਉਸ ਤੋਂ ਬਾਅਦ ਦੇ ਵਿੱਚ ਉਹਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉੱਥੋਂ ਦੇ ਜਿਹੜੇ ਚੁਕੰਨੇ ਲੋਕ ਸੀਗੇ ਤੇ ਜਿਹੜੇ ਕਹਿ ਲਓ ਵੀ ਸੁਚੇਤ ਲੋਕ ਸੀ, ਉਹਨਾਂ ਨੇ ਉਸ ਬੰਦੇ ਨੂੰ ਉੱਥੇ ਫੜ ਲਿਆ ਤੇ ਉਹਨੂੰ ਭੱਜਣ ਨਹੀਂ ਦਿੱਤਾ। ਬਾਅਦ ਦੇ ਵਿੱਚ ਜਿਹੜੇ ਪੁਲਿਸ ਦੇ ਹਵਾਲੇ ਉਸ ਨੂੰ ਕਰ ਦਿੱਤਾ। ਗੈਂਗ ਮੈਂਬਰ 23 ਸਾਲਾਂ ਦਾ ਈਵਨ ਐਸਾਵੀਡੋ ਉਸ ਦਾ ਨਾਂ ਸੀਗਾ, ਉਸਨੇ ਇਹ ਕ੍ਰੈਸ਼ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉੱਥੋਂ ਦੇ ਰੈਜ਼ੀਡੈਂਟਸ ਨੇ ਉਸ ਨੂੰ ਜਿਹੜਾ ਆ ਉਹ ਫੜ ਲਿਆ। ਤੇ ਨਾਲ ਹੀ ਦੱਸਿਆ ਗਿਆ, ਜਿਹੜੇ ਜਾਂਚ ਕਰਤਾ ਸੀ ਉਹਨਾਂ ਨੇ ਦੱਸਿਆ ਵੀ ਉਸ ਦੀ SUV ਦੇ ਵਿੱਚੋਂ ਜਿਹੜੇ ਗਲਵ ਬਾਕਸ ਹੁੰਦਾ ਆ, ਉਸ ਦੇ ਵਿੱਚ ਇੱਕ ਲੋਡਡ ਹੈਂਡਗਨ ਵੀ ਜਿਹੜੀ ਆ ਉਹਨਾਂ ਨੂੰ ਉੱਥੋਂ ਲੱਭੀ ਸੀਗੀ, ਤੇ ਉਸ ਨੂੰ ਇਸ ਸ਼ੱਕ ਦੇ ਆਧਾਰ ਦੇ ਉੱਤੇ ਹਿੱਟ ਐਂਡ ਰਨ DUI ਤੇ ਐਕਸ ਫੈਲਨ ਦੇ ਆਧਾਰ ਦੇ ਉੱਤੇ ਪੋਜੈਸ਼ਨ ਆਫ ਗਨ ਦੇ ਆਧਾਰ ਦੇ ਉੱਤੇ ਜਿਹੜਾ ਉਸ ਨੂੰ ਇਸ ਟਾਈਮ ਹਿਰਾਸਤ ਦੇ ਵਿੱਚ ਰੱਖਿਆ ਹੋਇਆ ਹੈ। ਇਸੇ ਤਰ੍ਹਾਂ ਬੇਕਰਸਫੀਲਡ ਤੋਂ ਇੱਕ ਖਬਰ ਆ ਰਹੀ, ਬੇਕਰਸਫੀਲਡ ਦੇ ਵਿੱਚ ਵੀ ਇੱਕ ਜਿਹੜਾ ਡਰੰਕ ਡਰਾਈਵਰ ਸੀ 17 ਸਾਲਾਂ ਦਾ, ਉਸ ਨੇ ਜਿਹੜਾ ਆ ਇੱਕ 15 ਸਾਲਾਂ ਦਾ ਜਿਹੜਾ ਬੱਚਾ ਸੀ ਉਹਨੂੰ ਜਿਹੜਾ ਮਾਰ ਦਿੱਤਾ ਕਾਰ ਦੇ ਨਾਲ, ਜਦੋਂ ਉਹ ਡਰੰਕ ਸੀਗਾ ਤੇ ਚਲਾ ਰਿਹਾ ਸੀ ਕਾਰ ਆਪਣੀ। ਉਹਨੂੰ ਹੁਣ ਵਹੀਕਲ ਮੈਨਸਲੌਟਰ ਦੇ ਅੰਡਰ ਚਾਰਜ ਕੀਤਾ ਗਿਆ ਹੈਗਾ। ਤੇ ਅਗਲੀ ਖਬਰ ਵੱਲ ਆਈਏ ਰਾਜਕਨਵੀਰ ਸਿੰਘ ਜੀ, ਜਿਹੜਾ ਫਲੋਰੀਡਾ ਦੇ ਵਿੱਚ ਇੱਕ ਜਿਹੜੀ ਲੇਡੀ ਆ ਉਹਦੀ ਡੈਥ ਹੋ ਗਈ ਜਦੋਂ ਉਹ ਇੱਕ ਕਸੀਨੋ ਸ਼ਟਲ ਦੇ ਵਿੱਚ ਜਿਹੜਾ ਕਿ ਆਫ ਫਲੋਰੀਡਾ ਗੋਲਫ ਕੋਸਟ ਹੈਗਾ ਉੱਥੇ ਸੈਰ ਕਰ ਰਹੀ ਸੀ, ਤੇ 14 ਦੇ ਕਰੀਬ ਜਿਹੜੇ ਲੋਕ ਆ ਉੱਥੇ ਫੱਟੜ ਹੋਏ ਹੈਗੇ ਆ। ਸੋ ਫਲੋਰੀਡਾ ਕਸੀਨੋ ਸ਼ਿਪ ਜਿਹੜਾ ਇਹਨੂੰ ਜਾਣਿਆ ਜਾਂਦਾ, ਇਹਦੇ ਵਿੱਚ ਬਹੁਤ ਸਾਰੇ ਲੋਕ ਸੀ, ਸੈਰ ਕਰਨ ਗਏ ਹੋ ਤੇ ਨਾਲੇ ਕਸੀਨੋ ਆ, ਤੇ ਜਦੋਂ ਉੱਥੇ ਅੱਗ ਲੱਗ ਗਈ ਤੇ ਇੱਕ ਜਿਹੜੀ ਆ ਲੇਡੀ ਆ ਉਹਦੀ ਡੈਥ ਹੋ ਗਈ। ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੱਸਦੇ ਹਾਂ, ਜੈਰੀ ਬਰਾਊਨ ਹੁਣਾਂ ਨੇ ਜਿਹੜਾ ਬਿਆਨ ਦਿੱਤਾ ਆ, ਕਹਿੰਦੇ ਵੀ ਜੇ ਅਗਲੀ ਰਿਸੈਸ਼ਨ ਆਈ ਤਾਂ ਸਮਝੋ ਵੀ ਜਿਹੜੀਆਂ ਪੈਨਸ਼ਨਸ ਆ ਉਹ ਚੌਪਿੰਗ ਬਲਾਕ ਦੇ ਉੱਤੇ ਹੋ ਸਕਦੀਆਂ, ਵੀ ਉਹਨਾਂ ਨੂੰ ਜਿਹੜਾ ਆ ਵੱਡਿਆ ਜਿਹੜਾ ਇੱਕ ਹਿਸਾਬ ਦੇ ਨਾਲ ਜਾ ਸਕਦਾ ਆ। ਆਪਣੇ ਆਈ ਥਿੰਕ ਅਖੀਰਲੇ ਆਲਮੋਸਟ ਜਿਹੜੇ ਟਰਮ ਦੇ ਵਿੱਚ ਜਿਹੜੇ ਜੈਰੀ ਬਰਾਊਨ ਚੱਲ ਰਹੇ ਨੇ, ਅਗਲੀ ਵਾਰ ਜਿਹੜੀ ਆ ਉਹ ਇਲੈਕਸ਼ਨ ਜਿਹੜੀ ਉਹ ਲੜ ਨਹੀਂ ਸਕਦੇ, ਕਿਉਂਕਿ 2 ਵਾਰੀ ਲਗਾਤਾਰ ਜਿਹੜੇ ਆ ਉਹ ਗਵਰਨਰ ਜਿਹੜੇ ਬਣ ਚੁੱਕੇ। ਉਸ ਤੋਂ ਪਹਿਲਾਂ ਵੀ 2 ਵਾਰੀ ਜਿਹੜੇ ਗਵਰਨਰ ਇੱਕ ਗੈਪ ਪਾ ਕੇ ਜਿਹੜੇ ਉਹ ਬਣੇ ਸੀਗੇ। ਸੋ ਇਸ ਟਾਈਮ ਉਹ ਕਹਿ ਰਹੇ ਨੇ ਵੀ ਜਿਹੜਾ 2012 ਦਾ ਜਿਹੜਾ ਪੈਨਸ਼ਨ ਲਾਇਆ ਤੇ ਜੇ ਅਗਲੀ ਵਾਰੀ ਕਹਿੰਦੇ ਵੀ ਜੇ ਰੱਬ ਨਾ ਕਰੇ ਵੀ ਰਿਸੈਸ਼ਨ ਆਉਂਦੀ ਆ ਤਾਂ ਪੈਨਸ਼ਨ ਦੇ ਉੱਤੇ ਕਾਫੀ ਗਾਜ ਡਿੱਗ ਸਕਦੀ ਹੈ। ਤੇ ਦੱਸਦੀ ਜਾਈਏ ਵੀ ਪੈਨਸ਼ਨਾਂ ਨੂੰ ਲੈ ਕੇ ਤਾਂ ਅੱਗੇ ਬਹੁਤ ਰੌਲੇ ਆ, ਚਾਹੇ ਆਪਾਂ ਫਾਇਰ ਫਾਈਟਰ ਦੀ ਗੱਲ ਕਰ ਲਈਏ, ਚਾਹੇ ਆਪਣੇ ਇੱਥੇ ਦੇ ਪੁਲਿਸ ਅਧਿਕਾਰੀਆਂ ਦੀ ਜਿਹੜੀ ਉਹ ਗੱਲ ਕਰ ਲਈਏ, ਹਰ ਇੱਕ ਜਾਣਾ ਜਿੰਨੀਆਂ ਵੀ ਯੂਨੀਅਨ ਵਾਲੀਆਂ ਕਾਈਂਡ ਆਫ ਜੌਬਸ ਹੈਗੀਆਂ ਆ ਉਸ ਦੇ ਵਿੱਚ ਇਹ ਜਿਹੜੇ ਪੈਨਸ਼ਨ ਨੂੰ ਲੈ ਕੇ ਜਿਹੜੇ ਕਾਫੀ ਆ, ਕਿਉਂਕਿ ਬਹੁਤ ਸਾਰੇ ਲੋਕ ਮੈਂ ਦੇਖਿਆ ਆਪਣੇ ਖਾਸ ਕਰਕੇ ਜਿਹੜੀ ਪੁਲਿਸ ਅਕੈਡਮੀਜ਼ ਨੂੰ ਲੈ ਕੇ ਆ, ਸੈਨੋਜ਼ੇ ਪੁਲਿਸ ਅਕੈਡਮੀ ਦੇ ਵਿੱਚੋਂ ਲੋਕ ਜਿਹੜੇ ਪਾਸ ਆਊਟ ਹੁੰਦੇ ਨੇ ਪਰ ਦੂਜੀਆਂ ਜਿਹੜੇ ਸ਼ਹਿਰਾਂ ਦੇ ਵਿੱਚ ਇਸੇ ਲਈ ਚਲੇ ਜਾਂਦੇ ਆ, ਉੱਥੇ ਪੈਨਸ਼ਨਸ ਜਿਹੜੀਆਂ ਜਾਂ ਗੁੱਡ ਨੇ ਜਾਂ ਉਹਨਾਂ ਨੂੰ ਇਦਾਂ ਲੱਗਦਾ ਵੀ ਆਪਣਾ ਜਿਹੜਾ ਰਿਸਕ ਲਾਈਫ ਦਾ ਜਿਹੜਾ ਰਿਸਕ ਆ ਥੋੜਾ ਉਹ ਸ਼ਾਇਦ ਉਸ ਦੇ ਵਿੱਚ ਉਹ ਘੱਟ ਹੋਵੇ। ਸੋ ਉਸ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਉਹਨਾਂ ਵੱਲੋਂ ਵੀ ਹੜਤਾਲਾਂ ਜਿਹੜੀਆਂ ਅਕਸਰ ਉਹ ਹੁੰਦੀਆਂ ਰਹਿੰਦੀਆਂ ਨੇ, ਪਰ ਦੇਖਣ ਵਾਲੀ ਗੱਲ ਰਹੇਗੀ ਵੀ ਰਿਸੈਸ਼ਨ ਦੇ ਵਿੱਚ ਜਿਹੜਾ ਜੇ ਆਉਂਦਾ ਆ ਤਾਂ ਉਹ ਕਿਸ ਤਰੀਕੇ ਦੀ ਜਿਹੜੀ ਉਹ ਗੱਲ ਬਣੇਗੀ। ਕਹਿੰਦੇ ਕਿਤੇ ਨਾ ਕਿਤੇ ਕੈਲੀਫੋਰਨੀਆ ਜਿਹੜਾ ਆਪਣੇ ਵੱਖਰੇ ਪੱਧਰ ਦੇ ਉੱਤੇ ਜਿਹੜਾ ਆ ਉਹ ਲਾਅ ਵੀ ਇਸ ਦੇ ਵਿੱਚ ਬਣਾ ਸਕਦਾ ਆ। ਸੋ ਰਾਜਕਨਵੀਰ ਸਿੰਘ ਜੀ, ਸਾਡਾ ਸਮਾਂ ਹੋ ਗਿਆ ਬ੍ਰੇਕ ਦਾ, ਤੇ ਇਸੇ ਤਰ੍ਹਾਂ ਸਰੋਤੇ ਜੁੜੇ ਰਹੇ ਤੇ ਬ੍ਰੇਕ ਤੋਂ ਬਾਅਦ ਫੇਰ ਤੁਹਾਡੇ ਨਾਲ ਕੁਝ ਜਿਹੜੀਆਂ ਹੋਰ ਜਿਹੜੀਆਂ ਇੰਪੋਰਟੈਂਟ ਖਬਰਾਂ ਆ ਉਹ ਲੈ ਕੇ ਹਾਜ਼ਰ ਹੋਵਾਂਗੇ ਜੀ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA on KOBO 1450 AM Yuba City, KIID 1470 AM Sacramento, and KWRU 1300 AM Fresno.
ਟਰੱਕ ਸਟਾਪ 40 ਓਕਲਾਹੋਮਾ ਵਾਲਿਆਂ ਨੂੰ ਪੰਜਾਬੀ ਰੈਸਟੋਰੈਂਟ ਲਈ ਸਟਾਫ ਅਤੇ ਰੋਟੀਆਂ ਬਣਾਉਣ ਵਾਲਿਆਂ ਦੀ ਜ਼ਰੂਰਤ ਹੈ। ਹਸਬੈਂਡ ਵਾਈਫ ਦੇ ਲਈ ਗੁੱਡ ਓਪਰਚੁਨਿਟੀ ਹੈ ਅਤੇ ਇਸ ਦੇ ਨਾਲ ਹੀ ਗੈਸ ਸਟੇਸ਼ਨ ਦੇ ਲਈ ਕੈਸ਼ੀਅਰ ਅਤੇ ਵਰਕਸ਼ਾਪ ਦੇ ਲਈ ਮਕੈਨਿਕ ਦੀ ਵੀ ਜ਼ਰੂਰਤ ਹੈ। ਹੋਰ ਜਾਣਕਾਰੀ ਲਈ ਅੱਜ ਹੀ ਕਾਲ ਕਰੋ ਰਾਜ ਹੁਣਾਂ ਨੂੰ ਨੰਬਰ 8325127172 832 512 7172 ਟਰੱਕ ਸਟਾਪ 40 ਓਕਲਾਹੋਮਾ 11561 ਨਾਰਥ 1900 ਰੋਡ ਸਾਇਰ ਓਕਲਾਹੋਮਾ। ਲੱਕੀ ਸਟਾਰ ਲੌਜਿਸਟਿਕਸ ਮੋਡੈਸਟੋ ਵਾਲਿਆਂ ਨੂੰ ਇਸ ਟਾਈਮ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵਰਸ ਡਬਲ ਟ੍ਰੇਲਰ ਐਂਡੋਰਸਮੈਂਟ ਵਾਲੇ ਹੋਣ। ਸਟਾਰਟਿੰਗ ਸੈਲਰੀ 60 ਸੈਂਟ ਤੋਂ 64 ਸੈਂਟ ਪਰ ਮਾਈਲ। ਇਹਨਾਂ ਦੇ ਸਾਰੇ ਲੋਡ ਹੁੱਕ ਐਂਡ ਡ੍ਰੌਪ ਹਨ। ਪੂਰਾ ਸਾਲ ਡੈਡੀਕੇਟਿਡ ਲੋਡਸ ਹਨ। ਨਦਰਨ ਕੈਲੀਫੋਰਨੀਆ ਤੋਂ ਓਰੇਗਨ ਵਾਸ਼ਿੰਗਟਨ ਦੇ ਲੋਡ ਵੀ ਮੌਜੂਦ ਹਨ। ਹਰ ਇੱਕ ਟ੍ਰਿਪ ਰਾਉਂਡ ਟ੍ਰਿਪ ਲੋਡ ਦੇ ਨਾਲ ਹੋਵੇਗਾ। ਪ੍ਰੀ ਅਸਾਈਨ ਟ੍ਰਿਪ ਨੇ ਤੇ ਫਿਕਸਡ ਅਪਾਇੰਟਮੈਂਟਸ ਨੇ। ਕਿਸੇ ਤਰੀਕੇ ਦੀ ਵੇਟ ਨਹੀਂ ਹੋਵੇਗੀ। ਹੋਰ ਜਾਣਕਾਰੀ ਲਈ ਕਾਲ ਰਾਜ ਭੁੱਲਰ 2096130986 ਜਾਂ ਸਨੀ ਨੂੰ 2094950808 ਲੱਕੀ ਸਟਾਰ ਲੌਜਿਸਟਿਕਸ ਮੋਡੈਸਟੋ। ਹਾਂਜੀ, ਮੈਂ ਹਾਂ ਰਾਜ ਗੋ ਸੈਟੇਲਾਈਟ ਸਿਟੀ ਤੋਂ ਤੁਹਾਡਾ ਆਪਣਾ ਡਿਸ਼ ਲੋਕਲ ਰਿਟੇਲਰ ਡਿਸ਼ ਜੋ ਕਿ ਪੂਰੇ USA ਦੇ ਵਿੱਚ ਇੰਟਰਨੈਸ਼ਨਲ ਪ੍ਰੋਗਰਾਮ ਦਾ ਟੌਪ ਦਾ ਪ੍ਰੋਵਾਈਡਰ ਹੈ, ਜਿਸ ਦੇ ਵਿੱਚ ਗੁਰਬਾਣੀ ਤਾਜ਼ਾ ਤਰੀਨ ਖਬਰਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਣੇ ਮਨਪਸੰਦੀਦਾ ਕ੍ਰਿਕਟ ਦੇ ਮੈਚ ਅਤੇ ਕਬੱਡੀ। ਪੰਜਾਬ ਦੀ ਧਰਤੀ ਦੇ ਨਾਲ ਪੂਰੀ ਤਰ੍ਹਾਂ ਜੋੜ ਕੇ ਰੱਖਦਾ ਹੈ। ਡਿਸ਼ ਤੁਹਾਨੂੰ ਉਪਲਬਧ ਕਰਵਾਉਂਦਾ ਹੈ ਜਸ ਪੰਜਾਬੀ, PTC ਅਤੇ ਵਿਲੋ ਕ੍ਰਿਕਟ। ਜੋ ਵੀ ਤੁਸੀਂ ਦੇਖਣਾ ਪਸੰਦ ਕਰਦੇ ਹੋ ਉਹੀ ਡਿਸ਼ ਤੁਹਾਨੂੰ ਉਪਲਬਧ ਕਰਵਾ ਰਿਹਾ ਹੈ। ਪੰਜਾਬੀ ਪੈਕੇजेस ਤੇ ਸਪੈਸ਼ਲ ਆਫਰ ਜਿਵੇਂ ਕਿ ਪੰਜਾਬੀ ਮੈਗਾ ਪੈਕ ਦੀ ਜਾਣਕਾਰੀ ਦੇ ਲਈ ਕਾਲ ਕਰੋ ਗੋ ਸੈਟੇਲਾਈਟ ਸਿਟੀ ਨੂੰ 5307701192 530 770 1192। ਇਹ ਤੁਹਾਨੂੰ ਫ੍ਰੀ ਸਟੈਂਡਰਡ ਇੰਸਟਾਲੇਸ਼ਨ ਦੇ ਨਾਲ ਇੰਟਰਨੈਸ਼ਨਲ ਪੈਕੇਜ ਦੀ ਐਕਟੀਵੇਸ਼ਨ ਤੇ $100 ਦਾ ਗਿਫਟ ਕਾਰਡ ਵੀ ਦੇਣਗੇ। ਇਸ ਦੇ ਬਾਰੇ ਹੋਰ ਕੋਈ ਵੀ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਗੋ ਸੈਟੇਲਾਈਟ ਸਿਟੀ ਨੂੰ 5307701192 5307701192 530 770 1192 ਜਾਂ ਫਿਰ ਵਿਜ਼ਿਟ ਕਰੋ gosetcity.com। Restrictions apply, corporate deals। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ, ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ! ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ, ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ? ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਸੈਕਰਾਮੈਂਟੋ ਵਿੱਚ ਹਾਈਵੇ 80 I-5 ਤੇ 99 ਤੇ ਬਿਲਕੁਲ ਲਾਗੇ ਪੰਜਾਬੀ ਟਰੱਕਰਸ ਦਾ ਆਪਣਾ ਟਰੱਕ ਸਟਾਪ ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਇੱਥੋਂ ਤੁਸੀਂ 24 ਘੰਟੇ ਸ਼ੈਲ ਦੀ ਗੈਸ ਅਤੇ ਡੀਜ਼ਲ ਸਸਤੇ ਰੇਟਾਂ ਦੇ ਪਵਾ ਸਕਦੇ ਹੋ। ਇਹ ਫਲੀਟ ਕਾਰਡ ਵੀ ਅਸੈਪਟ ਕਰਦੇ ਹਨ। ਇਹਨਾਂ ਦੀ ਲੋਕੇਸ਼ਨ I-80 ਤੇ ਐਗਜ਼ਿਟ 1B ਤੇ ਐਡਰੈਸ 2816 ਵੈਸਟ ਕੈਪੀਟਲ ਐਵਨਿਊ ਵੈਸਟ ਸੈਕਰਾਮੈਂਟੋ। ਹੋਰ ਕਿਸੇ ਵੀ ਜਾਣਕਾਰੀ ਲਈ ਕਾਲ 916 372 2893 916 3722893 ਹਾਰਬਰ ਟਰੱਕ ਸਟਾਪ ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਟਰੱਕਰਸ ਦੀ ਪਹਿਲੀ ਪਸੰਦ ਪੰਜਾਬੀ ਰੇਡੀਓ USA। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਜੀਤੇ ਵੇ ਜੀਤੇ। ਹਾਂ ਭਾਬੀ। ਵੇ ਅੱਜ ਮੇਰੇ ਮੰਮੀ ਡੈਡੀ ਨੇ ਡਿਨਰ ਤੇ ਆਉਣਾ ਆਪਣੇ ਘਰ, ਤੇ ਮੈਥੋਂ ਹੁਣ ਇੰਨੀ ਖੇਚਲ ਹੁੰਦੀ ਨਹੀਂ। ਤੂੰ ਮੈਨੂੰ ਆਪਣੇ ਸ਼ਹਿਰ ਦਾ ਵਧੀਆ ਜਿਹਾ ਕੋਈ ਰੈਸਟੋਰੈਂਟ ਦੱਸ। ਲੈ ਭਾਬੀ, ਤੁਹਾਨੂੰ ਬਿਲਕੁਲ ਪਤਾ ਨਹੀਂ, ਆਪਣੇ ਸ਼ਹਿਰ ਸੈਕਰਾਮੈਂਟੋ ਦੇ ਵਿੱਚ ਖੁੱਲ ਚੁੱਕਿਆ ਇੰਡੀਆ ਪੈਲੇਸ ਇੰਡੀਅਨ ਰੈਸਟੋਰੈਂਟ, ਜਿੱਥੇ ਤੁਸੀਂ ਬੈਠ ਕੇ ਵੀ ਖਾ ਸਕਦੇ ਹੋ ਤੇ ਆਰਡਰ ਕਰਕੇ ਘਰ ਵੀ ਲਿਆ ਸਕਦੇ ਹੋ। ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ ਖਾਣਾ ਆਰਡਰ ਵੀ ਕਰ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ। ਕਰਨੀ ਹੋਵੇ ਕੋਈ ਵੀ ਪਾਰਟੀ ਜਾਂ ਫਿਰ ਕੋਈ ਵੀ ਫੰਕਸ਼ਨ ਜਾਂ ਫਿਰ ਗੁਰੂ ਘਰ ਦੇ ਵਿੱਚ ਲੰਗਰ
버ਗਰ ਦੀ ਕਰਨੀ ਹੋਵੇ ਕੇਟਰਿੰਗ, ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ। 150 ਬੰਦਿਆਂ ਦੇ ਬੈਠਣ ਦਾ ਵੀ ਪ੍ਰਬੰਧ ਹੈ ਤੇ ਪਾਰਕਿੰਗ ਦੀ ਵੀ ਕੋਈ ਪ੍ਰੋਬਲਮ ਨਹੀਂ ਅਤੇ ਇਹ 7 ਦਿਨ ਖੁੱਲੇ ਰਹਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 916 226 9188। ਲੈ ਜੀਤੇ ਤੂੰ ਤਾਂ ਮੇਰੀ ਮੁਸ਼ਕਿਲ ਹੀ ਆਸਾਨ ਕਰਤੀ ਆ। ਇੰਡੀਆ ਪੈਲੇਸ 8865 ਫਾਲਸਮ ਬੁਲੇਵਾਰਡ ਸੈਕਰਾਮੈਂਟੋ 916 226 9188 916 226 9188। ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮौज ਬਣਾਓ, ਮौज ਬਣਾਓ, ਮौज ਬਣਾਓ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ ਤੇ ਹਰਜੋਤ ਸਿੰਘ ਜੀ ਅਗਲੀਆਂ ਕੁਝ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਜਿਹੜਾ ਉਹ ਆਪਾਂ ਕਰਦੇ ਹਾਂ ਤੇ ਉਸ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ। ਜੀ ਆਇਆਂ ਨੂੰ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਦੱਸ ਜਾਈਏ ਵੀ ਜਿਹੜੇ ਆਈਸ ਦੇ ਚੀਫ ਇਮੀਗ੍ਰੇਸ਼ਨ ਜਿਹੜੇ ਕਸਟਮ ਐਨਫੋਰਸਮੈਂਟ ਏਜੰਸੀ ਦੇ ਜਿਹੜੇ ਐਕਟਿੰਗ ਡਾਇਰੈਕਟਰ ਨੇ ਟੌਮ ਹੋਮਨ, ਉਹਨਾਂ ਨੇ ਜਿਹੜਾ ਕੱਲ ਇੱਕ ਜਗ੍ਹਾ ਦੇ ਉੱਤੇ ਬਿਆਨ ਜਿਹੜਾ ਇਹ ਦਿੱਤਾ, ਕਹਿੰਦੇ ਵੀ ਅਸੀਂ ਜਿਹੜਾ ਵਰਕ ਪਲੇਸ ਦੇ ਉੱਤੇ ਜਿਹੜੇ ਕ੍ਰੈਕਡਾਊਨ ਆ, ਜਿੱਦਾਂ ਆਪਾਂ ਦੇਖਿਆ ਵੀ ਪਿਛਲੇ ਵੀਕ ਦੇ ਵਿੱਚ 100 ਦੇ ਤਕਰੀਬਨ 7-11 ਦੇ ਵਿੱਚ ਮੁਲਕ ਭਰ ਦੇ ਵਿੱਚ ਜਿਹੜੀ ਛਾਪੇਮਾਰੀ ਕੀਤੀ ਗਈ ਸੀ, ਜਿਨ੍ਹਾਂ 'ਚ 21 ਜਣੇ ਗ੍ਰਿਫਤਾਰ ਕੀਤੇ, ਜਿਹੜੇ ਬਾਅਦ ਦੇ ਵਿੱਚੋਂ ਬਹੁਤੇ ਜਿਹੜੇ ਕਹਿੰਦੇ ਉਹ ਛੱਡ ਦਿੱਤੇ ਗਏ ਸੀ ਕੁਛ ਘੰਟਿਆਂ ਬਾਅਦ। ਪਰ ਫਿਰ ਵੀ ਇੱਕ ਵਾਰੀ ਡਰ ਦਾ ਮਾਹੌਲ, ਸਹਿਮ ਦਾ ਮਾਹੌਲ ਉਸਦੇ ਕਰਕੇ ਜਿਹੜਾ ਜ਼ਰੂਰ ਬਣਿਆ ਸੀ। ਤੇ ਉਹਨਾਂ ਨੇ ਕਹਿੰਦੇ ਵੀ ਮੈਂ ਵਚਨ ਦੇਣਾ, ਪਲੈਜ ਕਰਦਾ ਆ, ਵਾਅਦਾ ਹੀ ਕਰਦੇ ਆ ਵੀ ਅਸੀਂ 4 ਗੁਣਾ ਜਾਂ ਉਹਦੇ ਤੋਂ ਵੀ ਵੱਧ ਜਿਹੜੀ ਵਰਕ ਪਲੇਸ ਦੇ ਉੱਤੇ ਜਿਹੜੇ ਕ੍ਰੈਕਡਾਊਨਸ ਆ ਉਸ ਦੇ ਵਿੱਚ ਵਾਧਾ ਕਰਨਾ ਆ। ਜੀ ਬਿਲਕੁਲ। ਸੋ 400% ਇਨਕਰੀਜ਼ ਹੋਊਗਾ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਰੇਡਸ ਹੋਣਗੀਆਂ। ਇਹ ਟੌਮ ਹੋਮਨ ਜਿਹੜੇ ਡਿਪਟੀ ਡਾਇਰੈਕਟਰ ਆ ਆਈਸ, ਜਿਹੜੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਹੈਗੇ ਆ, ਇਹ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ, ਕਹਿੰਦੇ ਪਈ ਅਸੀਂ ਕੱਲੇ ਵੀ ਆਰ ਨਾਟ ਜਸਟ ਅਰੈਸਟਿੰਗ ਦਾ ਏਲੀਅਨਸ ਜਿਹੜੇ ਉੱਥੇ ਕੰਮ ਕਰਦੇ ਹੈਗੇ ਆ, ਤੇ ਅਸੀਂ ਜਿਹੜੇ ਇੰਪਲਾਇਰ ਆ ਉਹਨਾਂ ਨੂੰ ਵੀ ਜਿਹੜਾ ਸੀਰੀਅਸਲੀ ਲੈ ਰਹੇ ਆ, ਜਿਹੜੇ ਕਿ ਅਨਡਾਕੂਮੈਂਟਡ ਬੰਦਿਆਂ ਨੂੰ ਹਾਇਰ ਕਰ ਰਹੇ ਹੈਗੇ। ਜੀ ਬਿਲਕੁਲ। ਸੋ ਇਹ ਇੱਕ ਕਹਿ ਲਓ ਵੀ ਖਤਰੇ ਦੀ ਇੱਕ ਵਾਰੀ ਫੇਰ ਘੰਟੀ ਆਪਾਂ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ, ਵੀ ਜੋ ਸਿਚੁਏਸ਼ਨ ਜਿਹੜੀ ਇੱਕ ਹਿਸਾਬ ਦੇ ਨਾਲ ਜਿਹੜੀ ਇਹ ਬਣ ਰਹੀ ਆ, ਇਹ ਕੋਈ ਬਹੁਤੀ ਸੁਖਾਲੀ ਗੱਲ ਨਹੀਂ। ਆਪਾਂ ਜਿੱਦਾਂ ਦੇਖਦੇ ਹਾਂ ਵੀ ਆਪਾਂ ਉਦਣ ਵੀ ਜਿਹੜੀ ਇਹ ਗੱਲ ਕਰ ਰਹੇ ਸੀਗੇ ਵੀ ਬਹੁਤ ਸਾਰੇ ਜਿਹੜੇ ਹੋਰ ਲੋਕ ਆ ਕੰਮ ਕਰਕੇ ਅਜਿਹੀਆਂ ਜੌਬਸ ਦੇ ਉੱਤੇ ਰਾਜੀ ਨਹੀਂ ਹੁੰਦੇ, ਤੇ ਫਿਰ ਉਹਦੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਜਿਹੜਾ ਵੀ ਬੰਦਾ ਉਪਲਬਧ ਹੁੰਦਾ ਉਹ ਲੈਣਾ ਪੈਂਦਾ ਆ। ਤੇ ਮੇਨ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਲੋਕ ਫਰਾਡ ਕਰਕੇ ਪੇਪਰ ਜਾਂ ਗਲਤ ਪੇਪਰ ਬਣਾ ਕੇ ਜਿਹੜੇ ਉਹ ਜੌਬ ਲੈ ਲੈਂਦੇ। ਕਈ ਵਾਰੀ ਇੰਪਲਾਇਰ ਨੂੰ ਵੀ ਨਹੀਂ ਪਤਾ ਲੱਗਦਾ ਵੀ ਉਹ ਕਿਹੜੇ ਬੰਦੇ ਨੂੰ ਜਿਹੜਾ ਆ ਉੱਥੇ ਉਹ ਹਾਇਰ ਕਰ ਰਹੇ ਆ। ਤੇ ਪਿਛਲੇ ਸਮਰ ਦੇ ਵਿੱਚ ਦੱਸਦੇ ਨੇ ਵੀ ਇਹਨਾਂ ਦੇ ਵੱਲੋਂ 800 ਤੋਂ ਵੱਧ ਜਿਹੜੇ ਅਨਡਾਕੂਮੈਂਟਡ ਵਰਕਰ ਕਲੋਵਰ ਹਿੱਲ ਬੇਕਰੀ ਸ਼ਿਕਾਗੋ ਦੇ ਵਿੱਚ, ਉੱਥੋਂ ਕਹਿੰਦੇ ਉਹਨਾਂ ਦੀ ਨੌਕਰੀ ਜਿਹੜੀ ਇੱਕ ਹਿਸਾਬ ਦੇ ਨਾਲ ਚਲੀ ਗਈ ਸੀ ਜਦੋਂ ਇਮੀਗ੍ਰੇਸ਼ਨ ਏਜੰਟਸ ਨੇ ਜਿਹੜੀ ਉੱਥੇ ਛਾਪੇਮਾਰੀ ਕੀਤੀ ਸੀ। ਸੋ ਬਹੁਤ ਸਾਰੇ ਲੋਕ ਜਿਹੜੇ ਆ ਸਟੋਲਨ ਆਇਡੈਂਟੀਟੀ, ਜਿੱਦਾਂ ਗਲਤ ਪੇਪਰਾਂ ਦੇ ਉੱਤੇ ਕੰਮ ਕਰ ਰਹੇ ਸੀ, ਤੇ ਉਹ ਜਿਹੜੀ ਕੰਪਨੀ ਸੀ ਰਾਜਕਨਵੀਰ ਸਿੰਘ ਜੀ, ਜਿਹੜੀ ਕਲੋਵਰ ਹਿੱਲ ਬੇਕਰੀ ਆ, ਬਹੁਤ ਵੱਡੀ ਬੇਕਰੀ ਆ, ਉਹਨਾਂ ਦੇ ਬਹੁਤ ਵੱਡੇ ਜਿਹੜੇ ਕਸਟਮਰ ਹੈਗੇ ਆਲ ਓਵਰ USA ਦੇ ਵਿੱਚ। ਸੋ ਉਹ ਹਾਇਰ ਕਰਦੇ ਸੀ ਇੱਕ ਟੈਂਪਰੇਰੀ ਏਜੰਸੀ ਦੇ ਥਰੂ। ਸੋ ਟੈਂਪਰੇਰੀ ਏਜੰਸੀ ਜਿਹੜੀ ਆ ਹਾਇਰ ਕਰਕੇ ਅੱਗੇ ਬੰਦੇ ਭੇਜਦੀ ਸੀ, ਤੇ ਜਦੋਂ ਉਹ ਆਡਿਟ ਹੋਏ ਹੈਗੇ ਆ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਵੱਲੋਂ, ਤਦ ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਬਹੁਤ ਵੱਡੀ ਜਿਹੜੀ ਆ ਲਾਰਜ ਸਕੇਲ ਜਿਹੜੀ ਹੇਰਾਫੇਰੀ ਚੱਲ ਰਹੀ ਆ। ਸੋ ਉਹ ਤੋਂ ਬਾਅਦ ਉਹ ਕਹਿੰਦੇ ਵੀ ਜਿਹੜੀ ਕਲੋਵਰ ਹਿੱਲ ਬੇਕਰੀ ਆ, ਇੰਨਾ ਵੱਡਾ ਉਹਦੇ ਤੇ ਅਸਰ ਪਿਆ ਵੀ ਕਹਿੰਦੇ 2014 ਤੋਂ ਬਾਅਦ ਜਿੰਨੇ ਵੀ ਸਾਡੇ ਆਰਡਰ ਸੀਗੇ ਉਹ ਬਿਹਾਈਂਡ ਹੋ ਗਏ। ਅਸੀਂ ਬਹੁਤ ਵੱਡੇ ਜਿਹੜੇ ਕਸਟਮਰ ਸਾਡੇ, ਜਿੱਦਾਂ ਮਕੀ ਫੂਡਸ, ਨੋਨ ਫॉर ਲਿਟਲ ਡੈਬੀ ਸਨੈਕ ਕੇਕਸ, ਉਹ ਜਿਹੜੇ ਆ ਇਦਾਂ ਦੇ ਅਸੀਂ ਲੂਜ਼ ਕਰ ਗਏ ਹੈਗੇ ਆ। ਸੋ ਜਿਹੜਾ ਨੈਕਸਟ ਵਾਈਟ ਕਾਲਰ ਕ੍ਰਾਈਮ ਆ ਇਮੀਗ੍ਰੇਸ਼ਨ ਐਕਸਪਰਟ ਵੱਲੋਂ, ਉਹ ਕਹਿੰਦੇ ਆ ਵੀ ਹੁਣ ਅਸੀਂ ਕੰਪਨੀਆਂ ਦੇ ਉੱਤੇ ਜਿਹੜਾ ਆ ਰੇਡਾਂ ਮਾਰਾਂਗੇ। ਇਹ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਆਈਸ ਦੇ ਜਿਹੜੇ ਡਿਪਟੀ ਡਾਇਰੈਕਟਰ ਆ ਟੌਮ ਹੋਮਨ, ਉਹ ਕਹਿੰਦੇ ਹੀ ਆ।
ਜੀ ਬਿਲਕੁਲ 400 ਗੁਣਾ ਇਨਕਰੀਜ਼ ਜਿਹੜਾ ਵਰਕ ਸਾਈਟ ਦੇ ਉੱਤੇ ਇਨਸਪੈਕਸ਼ਨਸ ਦਾ ਜਾਂ ਇਦਾਂ ਰੇਡਸ ਦਾ ਆਪਰੇਸ਼ਨਸ ਦਾ ਉਹ ਵਧਾਉਣ ਜਾ ਰਹੇ ਆ। ਸੋ ਰੋਡਸ ਤੋਂ ਜਿਹੜੇ ਹੁਣ ਕਹਿ ਲਓ ਵੀ ਉਹ ਹੁਣ ਇਹਨਾਂ ਨੂੰ ਬਹੁਤਾ ਕੁਝ ਸ਼ਾਇਦ ਲੱਭ ਨਹੀਂ ਰਿਹਾ ਤੇ ਹੁਣ ਲੋਕਾਂ ਦੇ ਕੰਮਾਂ ਦੇ ਉੱਤੇ ਜਿਹੜੀ ਇਹ ਛਾਪੇਮਾਰੀ ਕਰਨਗੇ। ਇਹਦੇ ਨਾਲ ਇੱਕ ਵਾਰੀ ਫਿਰ ਹਰਜੋਤ ਸਿੰਘ ਜੀ ਜ਼ਰੂਰ ਡਰ ਦਾ ਸਹਿਮ ਦਾ ਮਾਹੌਲ ਜਿਹੜਾ ਉਹ ਬਣੂਗਾ। ਜਿਹਦੇ ਕੋਲ ਪੇਪਰ ਵਰਕ ਠੀਕ ਵੀ ਹੋਣਗੇ ਉਹ ਵੀ ਕਈ ਵਾਰੀ ਬੰਦਾ ਡਰਦਾ ਜਿਹੜਾ ਉਹ ਨਹੀਂ ਜਾਂਦਾ, ਯਾਰ ਮੈਂ ਕੀ ਕਰੂੰਗਾ, ਮੇਰੇ ਨਾਲ ਤਾਂ ਨਹੀਂ ਇਦਾਂ ਹੋ ਜਾਊਗਾ, ਮੈਨੂੰ ਤਾਂ ਨਹੀਂ ਉਹ ਚੱਕ ਕੇ ਲੈ ਜਾਣਗੇ। ਸੋ ਜਿਹੜੇ ਵੀ ਜਿਨ੍ਹਾਂ ਦੇ ਵੀ ਇਮੀਗ੍ਰੇਸ਼ਨ ਦੇ ਕੋਈ ਵੀ ਮਸਲੇ ਜਿਹੜੇ ਚੱਲ ਰਹੇ ਆ ਜ਼ਰੂਰ ਆਪੋ ਆਪਣੇ ਵਕੀਲ ਦੇ ਨਾਲ ਜਿਹੜੇ ਤੁਸੀਂ ਸ਼ੇਅਰ ਕਰਕੇ ਉਹਨਾਂ ਨੂੰ ਪੁੱਛੋ, ਉਹਨਾਂ ਤੋਂ ਰਾਏ ਲਓ ਵੀ ਤੁਸੀਂ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਕਿਸ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕਰ ਸਕਦੇ ਹੋ। ਕਈ ਵਾਰੀ ਆਪਾਂ ਅਣਗਹਿਲੀ ਕਰ ਜਾਂਦੇ, ਕਿਸੇ ਦਾ ਵਰਕ ਪਰਮਿਟ ਐਕਸਪਾਇਰ ਹੋਇਆ ਹੁੰਦਾ, ਉਹ ਕਹਿੰਦਾ ਚੱਲ ਅੱਜ ਕਰਦੇ ਆ, ਕੱਲ ਕਰਦੇ ਆ, ਉਹ ਕਰਦੇ ਕਰਦੇ ਸਮਾਂ ਲੰਘ ਜਾਂਦਾ ਆ। ਇਹ ਜਿਹੜਾ ਇਸ ਟਾਈਮ ਅਮਰੀਕਾ ਦੇ ਵਿੱਚ ਇਦਾਂ ਦਾ ਮਾਹੌਲ ਜਿਹੜਾ ਜ਼ਰੂਰ ਬਣਿਆ ਹੋਇਆ ਵੀ ਪੇਪਰ ਵਰਕ ਬੰਦੇ ਦਾ ਜਿਹੜਾ ਉਹ ਜ਼ਰੂਰ ਪੂਰਾ ਜਿਹੜਾ ਹਮੇਸ਼ਾ ਰਹਿਣਾ ਚਾਹੀਦਾ ਆ। ਯੂ ਨੈਵਰ ਨੋ ਕਦੋਂ ਤੁਹਾਨੂੰ ਰੋਕ ਕੇ ਤੁਹਾਡੇ ਪੇਪਰ ਵਰਕ ਬਾਰੇ ਉਹ ਤੁਹਾਨੂੰ ਪੁੱਛ ਸਕਦੇ ਨੇ। ਦੇਖੋ ਮਸਲਾ ਇਹ ਆ, ਚਾਹੇ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਰੁਪਾਇਓ ਵਾਂਗੂ ਜਿਹੜਾ ਉਹ ਬੰਦੇ ਜਿਹੜੇ ਲਾ ਕੇ ਬੈਠੇ ਹੋਣ, ਪਰ ਗੱਲ ਤੇ ਆ ਵੀ ਜਿਹੜੇ ਬੰਦੇ ਕੋਲ ਪੁੱਛ ਲਿਆ ਗਿਆ ਜੇ ਉਹਦੇ ਕੋਲ ਨਾ ਹੋਇਆ ਉਹ ਤਾਂ ਬੰਦਾ ਫਸ ਗਿਆ ਨਾ। ਉਹਦੇ ਲਈ ਤਾਂ ਖੱਜਲ ਖਵਾਰੀ ਜਿਹੜੀ ਆ ਉਹ ਹੋ ਜੂਗੀ। ਬਾਅਦ ਦੇ ਵਿੱਚ ਉਹਨਾਂ ਦਾ ਕੀ ਬਣਦਾ, ਕੀ ਅਦਾਲਤਾਂ ਕਹਿਣਗੀਆਂ, ਉਹ ਡਿਫਰੈਂਟ ਗੱਲ ਆ, ਪਰ ਖੱਜਲ ਖਵਾਰੀ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਹੈ। ਸੋ ਆਪਣਾ ਪੇਪਰ ਵਰਕ ਹਮੇਸ਼ਾ ਜਿਹੜਾ ਟਿਚ ਰੱਖੋ, ਅਪ ਟੂ ਡੇਟ ਰੱਖੋ। ਜਿਨ੍ਹਾਂ ਦੇ ਗ੍ਰੀਨ ਕਾਰਡ ਲੋਕਰਾਂ ਦੇ ਵਿੱਚ ਪਏ ਆ, ਐਕਸਪਾਇਰ ਨਾ ਹੋਏ ਹੁਣ, ਉਹ ਕਢਾ ਕੇ ਕਰੀ ਚੈੱਕ ਕਰ ਲਓ। ਤੇ ਦੂਸਰਾ ਜਿਹੜੇ EMPLOYER ਹੈਗੇ ਆ, ਜਿਹੜੇ ਕੋਈ ਵੀ ਬਿਜ਼ਨਸ ਓਨਰ ਆ, ਖਾਸ ਕਰਕੇ ਜਿਹੜੇ ਸਮਾਲ ਬਿਜ਼ਨਸ ਓਨਰ ਆ, ਪਲੀਜ਼ ਆਪਣੇ ਪੇਪਰ ਵਰਕ ਸਹੀ ਰੱਖੋ। ਜਿਹੜੇ EMPLOYEE ਚੈੱਕ ਕਰੋ, ਕਿਉਂਕਿ ਕਹਿੰਦੇ ਜਿਹੜੇ ਆਈਸ ਵਾਲੇ ਆ ਉਹ ਰੈਗੂਲਰਲੀ ਜਿਹੜਾ I-9 ਫਾਰਮ ਹੁੰਦਾ ਆ ਉਹਨੂੰ ਜਿਹੜਾ ਆਡਿਟ ਕਰਦੇ ਹੈਗੇ ਆ, ਜਿਹਦੇ ਉੱਤੇ ਤੁਹਾਡੀ ਡਰਾਈਵਿੰਗ ਲਾਇਸੈਂਸ ਦੀ ਇਨਫੋਰਮੇਸ਼ਨ ਹੁੰਦੀ ਆ, ਸੋਸ਼ਲ ਸਿਕਿਉਰਿਟੀ ਕਾਰਡ ਦੀ ਇਨਫੋਰਮੇਸ਼ਨ ਹੁੰਦੀ ਆ। ਜਦੋਂ ਤੁਸੀਂ ਹਾਇਰ ਕਰਦੇ ਹੈਗੇ ਆ, ਚਾਹੇ ਉਹ EMPLOYEE ਤੁਹਾਨੂੰ ਛੱਡ ਕੇ ਵੀ ਚਲਾ ਗਿਆ ਹੋਵੇ, ਉਹ ਤੋਂ ਬਾਅਦ ਵੀ ਤੁਹਾਨੂੰ ਉਹ ਪੇਪਰ ਜਿਹੜੇ ਆ ਰੱਖਣੇ ਚਾਹੀਦੇ ਆ। ਸੋ ਇਹ ਜਿਹੜਾ ਕੰਮ ਹੈ ਇਹ ਹੁਣ ਨਹੀਂ ਸ਼ੁਰੂ ਹੋਇਆ ਹੈਗਾ ਪ੍ਰੈਜ਼ੀਡੈਂਟ ਟਰੰਪ ਦੇ ਵੇਲੇ, ਇਹ ਐਕਚੁਅਲੀ ਕੰਮ ਪ੍ਰੈਜ਼ੀਡੈਂਟ ਓਬਾਮਾ ਦੇ ਵੇਲੇ ਸ਼ੁਰੂ ਹੋਇਆ ਸੀ। 2013 ਦੇ ਵਿੱਚ ਆਈਸ ਵਾਲਿਆਂ ਨੇ 3127 ਕੰਪਨੀਆਂ ਨੂੰ ਆਡਿਟ ਕੀਤਾ ਸੀ। ਉਹ ਤੋਂ ਬਾਅਦ ਜਿਹੜਾ ਹੈਗਾ ਆ ਉਹਨਾਂ ਦਾ ਫੋਕਸ ਜਿਹੜਾ ਆ ਉਹ ਫਿਰ ਅਨਡਾਕੂਮੈਂਟਡ ਜਿਹੜੇ ਲੋਕ ਕ੍ਰਿਮੀਨਲ ਆ ਉਹਨਾਂ ਵੱਲ ਚਲਾ ਗਿਆ। ਪਰ ਹੁਣ ਜਿਹੜੀ ਆਈਸ ਆ ਉਹ ਕਹਿੰਦੇ ਅਸੀਂ ਕੰਪਨੀਆਂ ਵੱਲ ਵੀ ਜਾਵਾਂਗੇ ਦੁਆਰਾ ਕਿ ਫਿਰ ਉਹਨਾਂ ਨੇ 4 ਗੁਣਾ ਜ਼ਿਆਦਾ ਜਿਹੜਾ ਉਹ ਉਹਨਾਂ ਨੇ ਉਹਦੇ ਵਿੱਚ ਉਹ ਵਾਧਾ ਕਰਨਾ ਆ। ਸੋ ਇਸ ਚੀਜ਼ ਦੇ ਲਈ ਆਡਿਟਾਂ ਦੇ ਲਈ ਤਿਆਰ ਰਹਿਣ। ਤੇ ਜਿੱਦਾਂ ਹਰਜੋਤ ਸਿੰਘ ਜਿਹੜੇ ਫਾਰਮ ਦੀ ਤੁਸੀਂ ਗੱਲ ਕਰ ਰਹੇ ਸੀ, ਆਪਾਂ ਪਿਛਲੇ ਹਫਤੇ ਵੀ ਇਹ ਖਬਰ ਸਾਂਝੀ ਕੀਤੀ ਸੀ, ਕਹਿੰਦੇ ਵੀ ਜਿਨ੍ਹਾਂ ਨੇ ਉਹ ਬਲੈਂਕ ਰੱਖਿਆ ਹੋਇਆ ਜਾਂ ਖਾਲੀ ਰੱਖਿਆ ਹੋਇਆ, ਉਹਦੇ ਵਿੱਚ ਇਨਫੋਰਮੇਸ਼ਨ ਨਾ ਹੋਈ, ਉਹਨਾਂ ਨੂੰ $250 ਤੋਂ ਲੈ ਕੇ $2100 ਤੱਕ ਦਾ ਜਿਹੜਾ ਜੁਰਮਾਨਾ EMPLOYER ਨੂੰ ਜਿਹਨੇ ਇਹ ਫਾਰਮ ਭਰਨਾ ਹੁੰਦਾ ਉਹਨਾਂ ਨੂੰ ਜਿਹੜਾ ਉਹ ਕੀਤਾ ਜਾ ਸਕਦਾ ਆ। ਸੋ ਜੁਰਮਾਨੇ ਤੋਂ ਵੀ ਬਚੋ ਤੇ I-9 ਕੰਪਲਾਇੰਸ ਜਿਹੜੀਆਂ ਵੀ ਕੰਪਨੀਆਂ ਨੂੰ ਹੈਗਾ ਹੀ ਆ ਉਹਨਾਂ ਨੂੰ ਤੁਸੀਂ ਆਪਣਾ ਪੂਰਾ ਅਪ ਟੂ ਡੇਟ ਜਿਹੜਾ ਸੋ ਇਹ ਨਾ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਆਪਾਂ ਫਾਈਨ ਦੀ ਜੇ ਗੱਲ ਕਰਦੇ ਜਾਈਏ, ਰਾਜਕਨਵੀਰ ਸਿੰਘ ਜੀ ਕਹਿੰਦੇ ਵੀ ਜੇ ਤੁਸੀਂ ਇਲੀਗਲ ਜਾਂ ਅਨਡਾਕੂਮੈਂਟਡ ਬੰਦੇ ਨੂੰ ਹਾਇਰ ਕਰਦੇ ਆ, ਇਹ ਜਿਹੜਾ ਫਾਈਨ ਆ $548 ਤੋਂ ਲੈ ਕੇ $21,916 ਤੱਕ ਫਾਰ ਵਾਇਲੇਸ਼ਨ ਚੱਲ ਸਕਦਾ ਹੈਗਾ ਆ। ਤੇ ਇਹ ਦੇਖ ਲਓ ਵੀ ਇਹਦੇ ਵਿੱਚ ਇੰਨਾ ਵਾਧਾ ਹੋਇਆ ਆ ਫਾਈਨ ਦੇ ਵਿੱਚ। 2016 ਦੇ ਵਿੱਚ ਜਿਹੜਾ ਫਾਈਨ ਸੀਗਾ ਸਿਰਫ $2 ਮਿਲੀਅਨ ਸੀ, ਜੋ ਕਿ 2017 ਚ $97.6 ਮਿਲੀਅਨ ਫਾਈਨ ਹੋ ਗਿਆ। ਸੋ ਇੰਨੇ ਜ਼ਿਆਦੇ ਆਡਿਟ ਹੋਏ ਆ, ਇੰਨੇ ਜ਼ਿਆਦੇ ਜਿਹੜੇ ਲੋਕ ਆ ਉਹ ਨਹੀਂ ਫੜੇ ਆ। ਉਹ ਕਹਿੰਦੇ ਵੀ ਫਾਈਨ ਤਾਂ ਹੋਣਾ ਹੀ ਹੋਣਾ ਆ ਤੇ ਪੋਸੀਬਲ ਜੇਲ੍ਹ ਟਾਈਮ ਵੀ ਜਿਹੜਾ ਹੋ ਸਕਦਾ ਹੈਗਾ ਆ ਜੀ। ਸੋ ਪਲੀਜ਼ ਜਿਹੜੇ I-9 ਕੰਪਲਾਇੰਸ ਜਿਹੜੇ ਉਹ ਜ਼ਰੂਰ ਰਹੋ ਤੁਸੀਂ। ਜੇ ਨਹੀਂ ਹੈਗੇ ਤੇ ਮੇਕ ਸ਼ੋਰ ਕਰੋ ਵੀ ਜਿਹੜੇ ਪੇਪਰ ਵਰਕ ਤੁਹਾਨੂੰ ਜਿਹੜੇ ਤੁਹਾਡਾ EMPLOYEE ਪ੍ਰੋਵਾਈਡ ਕਰ ਰਿਹਾ ਆ ਉਹ ਐਗਜ਼ੈਕਟਲੀ ਜਿਹੜਾ ਉਹ ਤੁਸੀਂ ਆਪਣੇ ਕੋਲ ਰੱਖੋ, ਤਾਂ ਜੋ ਕੱਲ ਨੂੰ ਕੋਈ 19-21 ਗੱਲ ਹੁੰਦੀ ਆ ਤੁਸੀਂ ਘੱਟੋ ਘੱਟ ਉਹਨਾਂ ਨੂੰ ਦਿਖਾ ਸਕਦੇ ਹੋ ਵੀ ਆਹ ਸਾਡੇ ਕੋਲ ਜਿਹੜੇ ਡਾਕੂਮੈਂਟੇਸ਼ਨ ਜਿਹੜੀ ਮੌਜੂਦ ਸੀ ਜਦੋਂ ਅਸੀਂ EMPLOYEE ਜਿਹੜੇ ਉਹ ਹਾਇਰ ਕੀਤੇ ਸੀਗੇ। ਬਾਕੀ ਜਿੱਦਾਂ ਮੈਂ ਦੱਸਿਆ ਡਰ ਦਾ ਮਾਹੌਲ ਤਾਂ ਜ਼ਰੂਰ ਹਰਜੋਤ ਸਿੰਘ ਜੀ ਇਸ ਦੇ ਨਾਲ ਬਣ ਜਾਂਦਾ ਆ। ਬਹੁਤ ਸਾਰੇ ਲੋਕ ਕੰਮਾਂ ਤੇ ਇਸੇ ਕਰਕੇ ਇਸੇ ਡਰ ਤੋਂ ਨਹੀਂ ਜਾਣਗੇ ਵੀ ਜਿਹੜਾ ਵੀ ਸਾਡਾ ਕੀ ਬਣੂਗਾ। ਬਾਕੀ ਇੱਕ ਵਾਰੀ ਫੇਰ ਦੱਸਣਾ ਚਾਹੁੰਦੇ ਆ, ਜਿਨ੍ਹਾਂ ਦੇ ਵੀ ਇਮੀਗ੍ਰੇਸ਼ਨ ਦੇ ਵਗੈਰਾ ਦੇ ਕੇਸ ਚੱਲਦੇ ਆ, ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਆਪੋ ਆਪਣੇ ਇਮੀਗ੍ਰੇਸ਼ਨ ਵਕੀਲਾਂ ਦੇ ਨਾਲ, ਅਟਰਨੀਜ਼ ਦੇ ਨਾਲ ਗੱਲ ਕਰੋ। ਚੰਗੇ ਅਟਰਨੀਜ਼ ਦੇ ਨਾਲ ਜਿਹੜੀ ਤੁਸੀਂ ਗੱਲ ਕਰੋ ਤਾਂ ਜੋ ਤੁਹਾਨੂੰ ਕੋਈ ਅਜਿਹੀ ਜਿਹੜੀ ਕੋਈ ਖਤਰੇ ਵਾਲੀ ਘੰਟੀ ਜਿਹੜੀ ਉਹ ਨਾ
ਜਿਹੜੀ ਉਹ ਵੱਜੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ, ਪਿਛਲੇ ਵੀਕ ਦੇ ਵਿੱਚ ਜਦੋਂ ਉਹ ਬੰਦੇ ਨੂੰ ਸਿਟੀਜ਼ਨਸ਼ਿਪ ਤੋਂ ਘਟਾ ਕੇ ਜਿਹੜਾ ਉਹਦਾ ਜਿਹੜਾ ਪਰਮਾਨੈਂਟ ਰੈਜ਼ੀਡੈਂਸੀ ਕਰ ਦਿੱਤੀ ਸੀ, ਉਸ ਦੇ ਕਰਕੇ ਵੀ ਕਈ ਤਰੀਕੇ ਦੇ ਮਨਾਂ ਦੇ ਵਿੱਚ ਲੋਕਾਂ ਦੇ ਜਿਹੜੇ ਉਹ ਸਵਾਲ ਜਿਹੜੇ ਉਹ ਜ਼ਰੂਰ ਹੈਗੇ ਆ। ਸੋ ਜ਼ਰੂਰ ਆਪੋ ਆਪਣੇ ਜਿਹੜੇ ਇਮੀਗ੍ਰੇਸ਼ਨ ਵਕੀਲ ਤੋਂ ਜਿਹੜੀ ਕਾਨੂੰਨੀ ਰਾਏ ਤੁਸੀਂ ਲਓ ਵੀ ਤੁਸੀਂ ਕੀ ਕਰ ਸਕਦੇ ਹੋ, ਵੀ ਤੁਹਾਡਾ, ਕਿਉਂਕਿ ਬਹੁਤ ਸਾਰੇ ਲੋਕਾਂ ਕੋਲ ਪੇਪਰ ਵਰਕ ਹੁੰਦੇ ਹੋਏ ਵੀ ਡਰਦੇ ਨਹੀਂ ਜਾਂਦੇ, ਪਰ ਜੇ ਤੁਹਾਡੇ ਕੋਲ ਪੇਪਰ ਵਰਕ ਪੂਰਾ ਹੈ ਫਿਰ ਨਾ ਡਰੋ, ਫਿਰ ਤੁਹਾਨੂੰ ਡਰਨ ਦੀ ਜ਼ਰੂਰਤ ਨਹੀਂ ਆ। ਤੁਸੀਂ ਜਿਹੜਾ ਆਪੋ ਆਪਣੇ ਜਿਹੜੇ ਕੰਮਾਂ ਤੇ ਜਿੱਥੇ ਹੈਗੇ ਹੋ ਉਹ ਤੁਸੀਂ ਜਿਹੜਾ ਜੀ ਸਦਕੇ ਜਿਹੜਾ ਉਹ ਤੁਸੀਂ ਕਰੋ, ਪਰ ਸਲਾਹ ਲੈਣ ਦੇ ਵਿੱਚ, ਐਡਵਾਈਸ ਲੈਣ ਦੇ ਵਿੱਚ ਜਿਹੜੀ ਹੈ ਕੋਈ ਉਸ ਦੇ ਵਿੱਚ ਬੁਰਾਈ ਨਹੀਂ ਹੈਗੀ। ਸੋ ਇਸੇ ਤਰ੍ਹਾਂ ਜਿੰਨੇ ਵੀ ਇੰਪਲਾਇਰ ਹੈਗੇ ਆਪਣੇ ਜਿਹੜੇ ਭੈਣ ਭਰਾ ਆ, ਬਹੁਤ ਸਾਰੇ ਸਮਾਲ ਬਿਜ਼ਨਸ ਓਨਰ ਆ, ਜਦੋਂ ਵੀ ਤੁਸੀਂ ਕਿਸੇ ਨੂੰ ਹਾਇਰ ਕਰਦੇ ਆ ਬਿਲਕੁਲ ਜਿਹੜਾ ਪੇਪਰ ਵਰਕ ਆ ਉਹ ਸਹੀ ਚੈੱਕ ਕਰੋ ਤੇ ਉਹਦੀਆਂ ਕਾਪੀਆਂ ਜ਼ਰੂਰ ਰੱਖੋ, ਕਿਉਂਕਿ ਆਪਾਂ ਨਾ ਪੰਜਾਬੀ ਬਹੁਤ ਸਾਰੇ ਜਿਹੜੇ ਪੇਪਰ ਵਰਕ ਦੇ ਵਿੱਚ ਬਹੁਤ ਬਿਹਾਈਂਡ ਰਹਿੰਦੇ ਆ, ਤੇ ਜਦੋਂ ਲੋੜ ਪਊਗੀ ਉਦੋਂ ਉਹ ਦੇਖ ਲਾਂਗੇ। ਤੇ ਜਦੋਂ ਇਹ ਕਿਤੇ ਆਡਿਟ ਹੋਈ, ਹੁਣ ਦੇਖੋ ਵੀ 7-11 ਵਾਲੇ ਤਾਂ ਆਪਣਾ ਪੱਲਾ ਝਾੜ ਗਏ ਇੱਕਦਮ। ਰਾਜਕਨਵੀਰ ਸਿੰਘ ਜੀ ਉਹਨੇ ਇਹ ਕਿਹਾ ਵੀ ਅਸੀਂ ਤਾਂ ਕੋਈ ਅਨਡਾਕੂਮੈਂਟਡ ਜਾਂ ਇਲੀਗਲ ਕੰਮ ਨਹੀਂ ਕਰਦੇ, ਤੇ ਸਾਡੀਆਂ ਜਿੰਨੀ ਵੀ ਫਰੈਂਚਾਈਜ਼ੀਆਂ ਹੈਗੀਆਂ ਆ, ਜਿਹੜੇ ਫਰੈਂਚਾਈਜ਼ੀ ਓਨਰ ਉਹ ਇੰਡੀਪੈਂਡੈਂਟ ਆ। ਜੇ ਉਹ ਕਿਸੇ ਅਨਡਾਕੂਮੈਂਟਡ ਬੰਦੇ ਨੂੰ ਹਾਇਰ ਕਰਦੇ ਆ ਤੇ ਅਸੀਂ ਜਿਹੜੀ ਆ ਆਪਣੀ ਫਰੈਂਚਾਈਜ਼ੀ ਉਹ ਵਾਪਸ ਲਵਾਂਗੇ, ਅਸੀਂ ਇਹ ਅਲਾਓ ਨਹੀਂ ਕਰਦੇ ਹੈਗੇ। ਸੋ ਇਦਾਂ ਪਿੱਛੇ ਜਿਹਾ ਵੀ ਹੋਇਆ ਸੀ ਜਦੋਂ ਨਿਊ ਜਰਸੀ ਦੇ ਵਿੱਚ ਉਧਰ ਇੱਕ ਪਾਕਿਸਤਾਨੀ ਮੂਲ ਦੇ ਬੰਦੇ ਦੇ 7-11 ਤੇ ਛਾਪੇ ਪਏ ਸੀ ਤੇ ਕਿੰਨੇ ਜਿਹੜੇ ਉਹਦੇ 7-11 ਸਟੋਰ ਆ ਉਹ ਵਾਪਸ ਲੈ ਲਏ ਸੀ। ਜੀ ਬਿਲਕੁਲ, ਉਹਨਾਂ ਨੂੰ ਮੌਕਾ ਮਿਲ ਗਿਆ ਕਿ ਹੋਰ ਨੂੰ ਜਿਹੜੇ ਜੀ ਉਹ ਗਾਂ ਦੇ ਗਾਂ ਜਿਹੜੇ ਉਹ ਦੇ ਦੇਣਗੇ, ਤੇ ਜਿੱਦਾਂ ਤੁਸੀਂ ਕਿਹਾ ਵੀ ਉਹਨਾਂ ਨੇ ਤਾਂ ਭੱਲਾ ਜਿਹੜਾ ਆਪਣਾ ਝਾੜ ਹੀ ਲਿਆ ਸੀਗਾ। ਤੇ ਆਪਾਂ ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਕਰਦੇ ਆ, ਸੈਕਰਾਮੈਂਟੋ ਦੇ ਵਿੱਚ ਨਵਾਂ ਜਿਹੜਾ ਵਿਵਾਦ ਇਸ ਟਾਈਮ ਰੌਲਾ ਜਿਹੜਾ ਉਹ ਚੱਲ ਰਿਹਾ ਆ, ਜਿਹੜਾ ਸਟੇਟ ਆਡੀਟਰ ਤੇ ਸੈਕਰਾਮੈਂਟੋ ਸ਼ੈਰਿਫ ਜਿਹੜਾ ਹੈਗਾ ਆ, ਕਾਉਂਟੀ ਦਾ ਜਿਹੜਾ ਸ਼ੈਰਿਫ ਆ ਸਕਾਟ ਜੋਨਸ, ਉਹਨਾਂ ਦੇ ਦਰਮਿਆਨ ਇਸ ਟਾਈਮ ਰੌਲਾ ਰੱਪਾ ਚੱਲ ਰਿਹਾ ਆ। ਦੋਨੋਂ ਹੀ ਵੱਖੋ ਵੱਖਰੀ ਪਾਰਟੀ ਨੂੰ ਬਿਲੋਂਗ ਕਰਦੇ ਨੇ। ਸ਼ੈਰਿਫ ਜਿਹੜੇ ਸਕਾਟ ਜੋਨਸ ਉਹ ਰਿਪਬਲਿਕਨ ਪਾਰਟੀ ਦੇ ਆ, ਤੇ ਜਿਹੜਾ ਸਟੇਟ ਆਡੀਟਰ ਆ ਉਹ ਅਸੈਂਬਲੀਮੈਨ ਕੈਵਿਨ ਮੈਕਾਰਟੀ ਜਿਹੜੇ ਡੈਮੋਕ੍ਰੇਟ ਨੇ ਸੈਕਰਾਮੈਂਟੋ ਤੋਂ, ਉਹਨਾਂ ਦੇ ਅਧੀਨ ਕਹਿੰਦੇ ਸ਼ਾਇਦ ਉਹ ਕੰਮ ਕਰਦੇ ਆ। ਤੇ ਰੌਲਾ ਇਸ ਗੱਲੋਂ ਪਿਆ ਵੀ ਜਿਹੜਾ ਆਡਿਟ ਕੀਤਾ ਗਿਆ ਸਟੇਟ ਆਡੀਟਰ ਦੇ ਵੱਲੋਂ, ਉਹ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਹੀ ਜਿਹੜੇ ਕਾਉਂਟੀ ਦੇ ਸੈਕਰਾਮੈਂਟੋ ਕਾਉਂਟੀ ਦੇ ਜਿਹੜੇ ਸ਼ੈਰਿਫ ਆ ਸਕਾਟ ਜੋਨ ਆ, ਉਹਨਾਂ ਨੇ ਉਸ ਨੂੰ ਆਪਣੇ ਵੱਲੋਂ ਜਿਹੜਾ ਆ ਉਹ ਲੋਕਾਂ ਦੇ ਸਾਹਮਣੇ ਜਿਹੜਾ ਉਹ ਨਸ਼ਰ ਕਰ ਦਿੱਤਾ ਆਪਣੇ ਰਿਸਪੌਂਸ ਦੇ ਨਾਲ। ਉਹ ਕਹਿੰਦੇ ਵੀ ਇਹ ਉਲੰਘਣਾ ਆ ਕਾਨੂੰਨ ਦੀ, ਕਿਉਂਕਿ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਤੁਸੀਂ ਉਸ ਦੇ ਬਾਰੇ ਇਨਫੋਰਮੇਸ਼ਨ ਡਾਈਵਲਜ ਜਿਹੜੀ ਆ ਉਹ ਤੁਸੀਂ ਨਹੀਂ ਦੱਸ ਸਕਦੇ। ਸੋ ਉਸ ਨੂੰ ਲੈ ਕੇ ਹੁਣ ਕਾਫੀ ਵੱਡਾ ਵਿਵਾਦ ਜਿਹੜਾ ਬਣ ਰਿਹਾ ਆ। ਇੱਥੋਂ ਤੱਕ ਵੀ ਨੌਬਤ ਹਰਜੋਤ ਸਿੰਘ ਜੀ ਬਣੀ ਹੋਈ ਆ, ਕਹਿੰਦੇ ਵੀ ਜਿਹੜੇ ਸੈਕਰਾਮੈਂਟੋ ਕਾਉਂਟੀ ਦੇ ਜਿਹੜੇ ਸ਼ੈਰਿਫ ਨੇ ਸਕਾਟ ਜੋਨਸ, ਉਹਨਾਂ ਨੂੰ ਗ੍ਰਿਫਤਾਰ ਵੀ ਜਿਹੜਾ ਇਸ ਚੀਜ਼ ਦੇ ਵਿੱਚ ਕੀਤਾ ਜਾ ਸਕਦਾ ਆ। ਤੇ ਇਹ ਹੁਣ ਜਿਹੜਾ ਨਵਾਂ ਵਿਵਾਦ ਜਿਹੜਾ ਉੱਥੇ ਇਸ ਟਾਈਮ ਚੱਲ ਰਿਹਾ ਆ, ਜਿਹੜੇ ਸਟੇਟ ਆਡੀਟਰ ਨੇ ਇਲੇਨ ਹਾਲ, ਉਹਨਾਂ ਨੇ ਇਹ ਜਿਹੜਾ ਬੀਤੇ ਮੰਗਲਵਾਰ ਨੂੰ ਜੋਨਸ ਨੂੰ ਚਿੱਠੀ ਲਿਖੀ ਸੀ, ਕਹਿੰਦੇ ਵੀ ਤੁਸੀਂ ਸਟੇਟ ਲਾਅ ਨੂੰ ਜਿਹੜਾ ਉਹ ਬ੍ਰੇਕ ਕੀਤਾ ਤੇ ਆਡਿਟ ਇਨਫੋਰਮੇਸ਼ਨ ਜਿਹੜੀ ਉਸ ਤੋਂ ਪਹਿਲਾਂ ਹੀ ਜਿਹੜੀ ਆ ਉਹ ਰਿਲੀਜ਼ ਕਰ ਦਿੱਤੀ ਆ। ਤੇ ਉਹਦੇ ਵਿੱਚ ਕਹਿੰਦੇ ਵਿਸ਼ੇਸ਼ ਹਦਾਇਤਾਂ ਹੁੰਦੀਆਂ, ਆਪਾਂ ਕੋਈ ਵੀ ਇਹ ਜਿਹੜਾ ਵਰਕ ਆ ਕਿਸੇ ਹੋਰ ਦੇ ਨਾਲ ਉਹ ਸ਼ੇਅਰ ਨਹੀਂ ਕੀਤਾ ਜਾ ਸਕਦਾ, ਡਿਸਕਸ ਨਹੀਂ ਕੀਤਾ ਜਾ ਸਕਦਾ, ਤੁਸੀਂ ਤਾਂ ਪਬਲਿਕ ਹੀ ਜਿਹੜਾ ਉਸ ਨੂੰ ਕਰ ਦਿੱਤਾ ਹੈਗਾ ਆ। ਸੋ ਅਗਲੀ ਰਾਜਕਨਵੀਰ ਸਿੰਘ ਜੀ, ਅਸੀਂ ਪਿਛਲੇ ਸਮਿਆਂ 'ਚ ਵੀ ਬਹੁਤ ਜ਼ਿਆਦਾ ਗੱਲਬਾਤ ਕਰਦੇ ਰਹੇ ਹਾਂ। ਕੈਲੀਫੋਰਨੀਆ ਦੇ ਵਿੱਚ ਜਿਹੜਾ DMV ਆ, ਹੁਣ ਉਹਨਾਂ ਨੇ ਜਿਹੜੀ ਆ ਰੀਅਲ ID ਆ ਇਸ਼ੂ ਕਰਨੀ ਸ਼ੁਰੂ ਕਰ ਦਿੱਤੀ ਆ। ਸੋ ਤੁਸੀਂ ਹੁਣ ਜਿਹੜੀ ਰੀਅਲ ID ਹੈਗੀ ਆ ਉਹ ਕਦੇ ਵੀ ਅਪਲਾਈ ਕਰ ਸਕਦੇ ਹੈਗੇ 22 ਜਨਵਰੀ ਤੋਂ ਅਪਲਾਈ ਕਰ ਸਕਦੇ ਆ, ਕਿਉਂਕਿ ਇਹ ਜਿਹੜਾ ਲਾਅ ਬਣਿਆ ਸੀ 9/11 ਤੋਂ ਬਾਅਦ 2005 ਦੇ ਵਿੱਚ US ਕਾਂਗਰਸ ਨੇ ਰੀਅਲ ID ਐਕਟ ਜਿਹੜਾ ਲਾਅ ਪਾਸ ਕੀਤਾ ਸੀ ਵੀ ਉਹ ਜਿਹੜੀ ID ਹੋਣੀ ਉਹ 'ਚ ਫਿੰਗਰਪ੍ਰਿੰਟ, ਤੁਹਾਡਾ ਸੋਸ਼ਲ ਸਿਕਿਉਰਿਟੀ ਸਾਰਾ ਕੁਝ ਚੈੱਕ ਹੋਊਗਾ, ਤੇ ਉਹਦੇ ਨਾਲ ਫਿਰ ਤੁਹਾਨੂੰ ਜੇ ਤੁਸੀਂ ਵਿਦਿਨ US ਟਰੈਵਲ ਕਰ ਰਹੇ ਆ ਤੁਹਾਨੂੰ US ਪਾਸਪੋਰਟ ਦੀ ਜ਼ਰੂਰਤ ਨਹੀਂ ਪਊਗੀ। ਜੀ ਬਿਲਕੁਲ। ਸੋ ਰਾਈਟ ਨਾਓ ਵੀ ਵੈਸੇ ਜ਼ਰੂਰਤ ਨਹੀਂ ਹੁੰਦੀ ਵਿਦਿਨ ਜਿਹੜੇ ਉਹ ਕਰਨ ਦੇ ਲਈ, ਪਰ ਆਫਟਰ ਦਿਸ ਜਿਹੜੇ ਆ ਉਹਨਾਂ ਨੂੰ ਜਿਹੜੀ ਉਹ ਜ਼ਰੂਰਤ ਪਊਗੀ ਜਿਨ੍ਹਾਂ ਕੋਲ ਰੀਅਲ ID ਨਹੀਂ ਹੋਊਗੀ। ਤੇ DMV ਕਹਿੰਦੇ ਵੀ ਅਸੀਂ ਇੰਬਰੇਸ ਕਰ ਰਹੇ ਆ ਵੀ 22 ਜਨਵਰੀ ਤੋਂ ਬਾਅਦ ਦੇ ਵਿੱਚ ਕਾਫੀ ਰਸ਼ ਜਿਹੜਾ ਆ ਉੱਥੇ ਹੋ ਜਾਣਾ ਆ। ਸੋ ਜੇ ਬਾਕੀਆਂ ਜਿਨ੍ਹਾਂ ਨੇ ਵੀ ਰੀਅਲ ID ਜਿਹੜੀ ਬਣਾਉਣੀ ਆ, ਜਿਹੜੇ ਖਾਸ ਕਰਕੇ ਲੋਕਲ ਆਪਣਾ ਡੋਮੈਸਟਿਕ ਟਰੈਵਲ ਜਿਹੜਾ ਡੋਮੈਸਟਿਕ 에ਅਰ ਟਰੈਵਲ ਜਿਹੜਾ ਉਹ ਜ਼ਿਆਦਾ ਕਰਦੇ ਨੇ,
ਉਹ ਜ਼ਰੂਰ ਆਪਣੀ ਜਿਹੜੀ ਰੀਅਲ ਆਈਡੀ ਜਿਹੜਾ ਆ ਉਹ ਬਣਾਓ। ਰੀਅਲ ਆਈਡੀ ਇੱਕ ਇਕੱਲੀ ਆਈਡੀ ਵੀ ਬਣ ਜਾਂਦੀ ਹੈ ਤੇ ਲਾਇਸੈਂਸ ਵੀ ਜਿਹੜੇ ਰੀਅਲ ਆਈਡੀ ਵਾਲੇ ਜਿਹੜੇ ਉਹ ਇਸ਼ੂ ਹੋਇਆ ਕਰਨਗੇ। ਸੋ ਉਸ ਦੇ ਵਿੱਚ ਜਿਹੜਾ ਖਾਸ ਕਰਕੇ ਹਰਜੋਤ ਸਿੰਘ ਜੀ ਮੇਨ ਚੀਜ਼ ਜਿੱਦਾਂ ਤੁਸੀਂ ਦੱਸਿਆ ਵੀ ਜਿਹੜਾ ਉੱਥੇ ਆਪਣਾ ਭਾਲੂ ਆ ਜਿਹੜਾ ਬੇਅਰ ਹੈਗਾ ਆ ਜਿਹੜਾ ਐਨੀਮਲ ਆਪਣਾ ਜਿਹੜਾ ਝੰਡੇ ਦੇ ਉੱਤੇ ਵੀ ਆ ਉਹ ਉੱਥੇ ਮੋਟਾ ਜਿਹਾ ਕਰਕੇ ਜਿਹੜਾ ਹੋਊਗਾ ਉਤਲੇ ਪਾਸੇ ਉਹਦੇ ਵਿੱਚ ਤਾਰਾ ਵੀ ਜਿਹੜਾ ਆ ਉਹ ਲੱਗਾ ਹੋਊਗਾ। ਹੋਰ ਕਈ ਜਿਹੜੀਆਂ ਚੇਂਜਿਸ ਇਸ ਦੇ ਵਿੱਚ ਜਿਹੜੀਆਂ ਆ ਰਹੀਆਂ ਨੇ, ਕੋਈ ਵੈਟਰਨ ਰਿਹਾ ਆ ਵੈਟਰਨ ਵੀ ਜਿਹੜਾ ਉਸ ਦੇ ਵਿੱਚ ਉਹ ਲਿਖਿਆ ਜਾਊਗਾ। ਸੋ ਕਾਫੀ ਕੁਛ ਜਿਹੜੇ ਇਸ ਦੇ ਵਿੱਚ ਜਿਹੜੀਆਂ ਚੇਂਜਿਸ ਹੈਗੀਆਂ, ਜਿੱਦਾਂ ਤੁਸੀਂ ਦੱਸਿਆ ਵੀ ਇੱਕ ਵਿਕਲਪ ਹੈਗਾ ਆ ਇੰਸਟੈਡ ਆਫ ਯੂਜ਼ਿੰਗ ਜਿਹੜਾ ਪਾਸਪੋਰਟ ਜਾਂ ਕਿਸੇ ਕੋਲ ਗ੍ਰੀਨ ਕਾਰਡ ਆ ਜਾਂ ਕੋਈ ਇਦਾਂ ਦੀ ਚੀਜ਼ ਆ, ਉਹ ਚੀਜ਼ ਦੇ ਨਾਲ ਟਰੈਵਲ ਕਰਨ ਦੀ ਬਜਾਏ ਜਿਨ੍ਹਾਂ ਨੇ ਇਹ ਸਿਰਫ ਤੇ ਸਿਰਫ ਆਪਾਂ ਫਲਾਈਂਗ ਦੇ ਲਈ ਜਿਹੜਾ ਦੱਸ ਰਹੇ ਆ, ਜੇ ਕਿਸੇ ਨੇ ਗੱਡੀ ਚਲਾਉਣੀ ਆ ਉਸ ਨੂੰ ਜੇ ਉਹਨੂੰ ਨਹੀਂ ਜ਼ਰੂਰਤ ਹੈਗੀ ਚੇਂਜ ਕਰਨ ਦੀ। ਤੇ ਕਈ ਲੋਕ ਅਜਿਹੇ ਥਾਵਾਂ ਦੇ ਉੱਤੇ ਕੰਮ ਕਰਦੇ ਨੇ ਜਿੱਥੇ ਰੀਅਲ ਆਈਡੀ ਲੈ ਕੇ ਜਾਣਾ ਜਿਹੜਾ ਉਹ ਲਾਜ਼ਮੀ ਹੋਵੇਗਾ, ਖਾਸ ਕਰਕੇ ਜਿਹੜੇ ਨਿਊਕਲੀਅਰ ਫੈਸਿਲਿਟੀਜ਼ ਹੈਗੀਆਂ ਜਾਂ ਕੋਈ ਕੈਮੀਕਲ ਜਿਹੜੀਆਂ ਹੋਣਗੀਆਂ ਸੋ ਜਾਂ ਕਈ ਫੈਡਰਲ ਫੈਸਿਲਿਟੀਜ਼ ਹੈਗੀਆਂ ਹਨਾ ਜਿੱਥੇ ਉਹ ਰਿਕੁਆਇਰਡ ਹੈਗੀਆਂ, ਪਰ ਕਈ ਪਾਵਰ ਪਲਾਂਟ ਖਾਸ ਕਰਕੇ ਹਨਾ ਤੇ ਕਈ ਜਿਹੜੇ ਜਿਸ ਤਰ੍ਹਾਂ ਕਹਿੰਦੇ ਵੀ ਬੋਟਿੰਗ ਵਾਲਾ ਹੈਗਾ ਆ ਜਾਂ ਸਮਿਥਸੋਨੀਅਨ ਜਿੱਥੇ ਤੁਸੀਂ ਜਾਣਾ ਹੈਗਾ ਉੱਥੇ ਰੈਗੂਲਰ ਤੁਹਾਡੀ ਆਈਡੀ ਜਿਹੜੀ ਚੱਲਦੀ ਆ ਉਹ ਲਿਜਾ ਸਕਦੇ ਆ। ਪਰ ਡੀਐਮਬੀ ਦੇ ਜਿਹੜੇ ਆਫੀਸ਼ੀਅਲ ਹੈਗੇ ਆ ਜੈਸਕਾ ਗੁੰਜ਼ਾਲਸ ਸਪੋਕਸਵੂਮਨ, ਉਹਨਾਂ ਨੇ ਇਹ ਕਿਹਾ ਵੀ ਤੁਹਾਨੂੰ ਬਾਹਲਾ ਰਸ਼ ਕਰਨ ਦੀ ਜ਼ਰੂਰਤ ਨਹੀਂ ਹੈਗੀ, 2 ਸਾਲ ਤੁਹਾਡੇ ਕੋਲ ਹੈਗੇ ਰੀਅਲ ਆਈਡੀ ਬਣਾਉਣ ਦੇ ਲਈ, ਕਿਉਂਕਿ 2020 ਚ ਇਹ ਲਾਗੂ ਹੋਣੀ ਹੈਗੀ ਆ। ਪਰ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਕੈਲੀਫੋਰਨੀਆ ਦੇ ਵਿੱਚ, ਅਗਰ ਤੁਸੀਂ ਰੀਅਲ ਆਈਡੀ ਬਣਾਉਣੀ ਹੈਗੀ ਆ ਤੇ ਤੁਹਾਡੇ ਲਈ ਕੀ ਚਾਹੀਦਾ ਉਹ ਜ਼ਰੂਰ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਆ। ਸਭ ਤੋਂ ਪਹਿਲਾਂ ਤਾਂ ਤੁਹਾਡੀ ਜਿਹੜੀ ਆਇਡੈਂਟੀਟੀ ਦਾ ਪ੍ਰੂਫ ਚਾਹੀਦਾ ਹੈਗਾ ਆ, ਜਿਹੜਾ ਕੋਈ ਤੁਹਾਡਾ ਸਰਟੀਫਾਈਡ ਯੂਐਸ ਬਰਥ ਸਰਟੀਫਿਕੇਟ ਹੋਵੇ ਜਾਂ ਵੈਲਿਡ ਯੂਐਸ ਪਾਸਪੋਰਟ ਹੋਵੇ ਜਾਂ ਇੰਪਲੋਇਮੈਂਟ ਆਥੋਰਾਈਜੇਸ਼ਨ ਡਾਕੂਮੈਂਟ, ਪਰਮਾਨੈਂਟ ਰੈਜ਼ੀਡੈਂਟ ਕਾਰਡ ਔਰ ਫੋਰਨ ਪਾਸਪੋਰਟ ਵਿਦ ਐਨ ਅਪਰੂਵਡ ਫਾਰਮ I-94 ਹਨਾ। ਤੇ ਫਿਰ ਪ੍ਰੂਫ ਆਫ ਸੋਸ਼ਲ ਸਿਕਿਉਰਿਟੀ ਨੰਬਰ ਇਨ ਦਾ ਫਾਰਮ ਆਫ ਸੋਸ਼ਲ ਸਿਕਿਉਰਿਟੀ ਕਾਰਡ ਜਾਂ W-2 ਫਾਰਮ ਔਰ ਇਹ ਪੇ ਸਟੱਬ ਵਿਦ ਫੁੱਲ ਸੋਸ਼ਲ ਸਿਕਿਉਰਿਟੀ ਨੰਬਰ। ਕਿਉਂ ਕਈ ਵਾਰੀ ਕੀ ਹੁੰਦਾ ਜਿਹਦਾ ਸੋਸ਼ਲ ਸਿਕਿਉਰਿਟੀ ਕਾਰਡ ਤੁਹਾਡਾ ਗਵਾਚ ਜਾਂਦਾ ਆ, ਫਿਰ ਤੁਹਾਡੇ ਕੋਲ ਜਿਹੜਾ ਪੇ ਸਟੱਬ ਹੈਗਾ ਜਿਹਦੇ ਤੇ ਸੋਸ਼ਲ ਸਿਕਿਉਰਿਟੀ ਨੰਬਰ ਲਿਖਿਆ ਹੋਵੇ ਜਾਂ W-2 ਹੋਵੇ। ਇਸੇ ਤਰ੍ਹਾਂ ਤੁਹਾਡਾ ਕੈਲੀਫੋਰਨੀਆ ਦੀ ਰੈਜ਼ੀਡੈਂਸੀ ਦਾ ਪ੍ਰੂਫ ਚਾਹੀਦਾ ਹੈਗਾ ਆ, ਕੋਈ ਤੁਹਾਡਾ ਲੀਜ਼ ਐਗਰੀਮੈਂਟ ਹੋਵੇ, ਕੋਈ ਮੌਰਗੇਜ ਬਿੱਲ ਹੋਵੇ, ਯੂਟਿਲਿਟੀ ਬਿੱਲ ਹੋਵੇ, ਸੈੱਲ ਫੋਨ ਬਿੱਲ ਹੋਵੇ, ਰੈਂਟਲ ਲੀਜ਼ ਐਗਰੀਮੈਂਟ, IRS ਟੈਕਸ ਰਿਟਰਨ ਉਹ ਵੀ ਜਿਹੜਾ ਉਸ ਦੇ ਵਿੱਚ ਚੱਲ ਸਕਦਾ, ਸਕੂਲ, ਮੈਡੀਕਲ, ਇੰਪਲੋਇਮੈਂਟ, ਇੰਸ਼ੋਰੈਂਸ ਡਾਕੂਮੈਂਟ ਉਹ ਵੀ ਕਹਿੰਦੇ ਚੱਲ ਸਕਦੇ ਆ, ਪ੍ਰਾਪਰਟੀ ਟੈਕਸ ਬਿੱਲ ਡਾਕੂਮੈਂਟ ਉਹ ਵੀ ਜਿਹੜੇ ਚੱਲ ਸਕਦੇ ਆ, ਪ੍ਰੂਫ ਆਫ ਪੇਮੈਂਟ ਫਾਰ ਰੈਜ਼ੀਡੈਂਟ ਟਿਊਸ਼ਨ ਪਬਲਿਕ, ਜਿੱਦਾਂ ਕਈ ਬੱਚੇ ਪੜ੍ਹਦੇ ਨੇ ਜਿਹੜੇ ਇੱਥੋਂ ਦੇ ਨੇ, ਉਹ ਜਿਹੜਾ ਆਪਣੀ ਉਹ ਵਾਲੀ ਪੇਮੈਂਟ ਜਿਹੜੀ ਦਿਖਾ ਸਕਦੇ ਆ ਵੀ ਐਜ਼ ਏ ਰੈਜ਼ੀਡੈਂਟ ਅਸੀਂ ਇੱਥੇ ਦੀ ਜਿਹੜੀ ਉਹ ਪੇ ਕਰ ਰਹੇ ਆ। ਸੋ ਹੋਮ ਓਨਰਸ ਪ੍ਰੋਪਰਟੀ ਟੈਕਸ ਐਗਜ਼ੈਂਪਸ਼ਨ BOE 266 ਫਾਰਮ ਜਿਹੜਾ ਕਹਿੰਦੇ ਆ ਉਹ ਜਿਹੜਾ ਉਹ ਭਰਿਆ ਹੋਵੇ ਉਹ ਵਾਲਾ ਵੀ ਜਿਹੜਾ ਉਸ ਦੇ ਵਿੱਚ ਚੱਲ ਸਕਦਾ। ਕੋਰਟ ਡਾਕੂਮੈਂਟ ਜਿਹੜੇ ਆ ਉਹ ਵੀ ਜਿਹੜੇ ਇਸ ਦੇ ਵਿੱਚ ਜਿਹੜੇ ਉਹ ਚੱਲ ਸਕਦੇ ਆ। ਤੇ ਜੇ ਕੋਈ ਕਹਿੰਦੇ ਆ ਵੀ ਹੋਮਲੈਸ ਸ਼ੈਲਟਰ ਦੇ ਕੋਲੋਂ ਲੈਟਰ ਹੈਡ ਦੇ ਉੱਤੇ ਜਿਹੜੇ ਕੋਈ ਉੱਥੇ ਰਹਿ ਰਹੇ ਨੇ ਜਾਂ ਅਬਿਊਜ਼ਡ ਵੂਮਨ ਜਿਹੜੀ ਰਹੀ ਆ, ਨਾਨ ਪ੍ਰੋਫਿਟ ਐਂਟਿਟੀ ਆ, ਉਹਨਾਂ ਦੇ ਲੈਟਰ ਹੈਡ ਤੋਂ ਵੀ ਕਈ ਚੀਜ਼ਾਂ ਜਿਹੜੀਆਂ ਉਹ ਬਣਵਾ ਕੇ ਜਿਹੜੀਆਂ ਉਹ ਕੀਤੀਆਂ ਜਾ ਸਕਦੀਆਂ, ਜਾਂ ਕੋਈ ਵੀ US ਸਰਕਾਰ ਵੱਲੋਂ ਦਿੱਤਾ ਹੋਇਆ ਡਾਕੂਮੈਂਟ ਜਿਸ ਦੇ ਵਿੱਚ ਤੁਹਾਡਾ ਐਡਰੈਸ ਜਾਂ ਤੁਹਾਨੂੰ ਐਜ਼ ਏ ਕੈਲੀਫੋਰਨੀਆ ਰੈਜ਼ੀਡੈਂਟ ਜਿਹੜਾ ਉਹ ਸ਼ੋਅ ਕਰ ਰਹੇ ਹੋਣ ਤਾਂ ਉਹ ਵੀ ਜਿਹੜਾ ਉਹ ਕੀਤਾ ਜਾ ਸਕਦਾ ਆ। DMV ਦਾ ਇੱਕ ਫਾਰਮ DL 933 ਜਿਹੜਾ ਕੰਪਲੀਟਡ ਤੇ ਸਾਈਨਡ ਜਿਹੜਾ ਆ ਉਹ ਵੀ ਕੀਤਾ ਜਾ ਸਕਦਾ ਆ। ਸਰਟੀਫਿਕੇਟ ਆਫ ਵਹੀਕਲ, ਟਾਈਟਲ ਜਾਂ ਰਜਿਸਟ੍ਰੇਸ਼ਨ ਉਹ ਵੀ ਇਸ ਦੇ ਵਿੱਚ ਜਿਹੜੀ ਆ ਪ੍ਰੂਫ ਆਫ ਜਿਹੜਾ ਕੈਲੀਫੋਰਨੀਆ ਰੈਜ਼ੀਡੈਂਸੀ ਜਿਹੜੀ ਉਹ ਦਿਖਾਈ ਜਾ ਸਕਦੀ ਆ। ਸੋ ਬਿਲਕੁਲ ਜਿਨ ਕੈਲੀਫੋਰਨੀਆ ਦੀ ਆਈਡੀ ਨਹੀਂ ਵੀ ਬਣਾਈ, ਹਰ ਇੱਕ ਉਹਦੇ ਕੋਲ ਆਈਡੀ ਜਾਂ ਡਰਾਈਵਿੰਗ ਲਾਇਸੈਂਸ ਚਾਹੀਦਾ ਆ, ਕਿਉਂਕਿ ਮੈਨੂੰ ਪਤਾ ਵੀ ਕਈ ਵਾਰੀ ਕਈ ਬਜ਼ੁਰਗ ਹੁੰਦੇ ਆ ਉਹਨਾਂ ਦੀ ਬਣਾਉਂਦੇ ਨਹੀਂ ਹੈਗੇ ਵੀ ਕੀ ਜ਼ਰੂਰਤ ਹੈਗੀ ਆ, ਪਰ ਤੁਹਾਡੇ ਕੋਲ ਚਾਹੀਦੀ ਹੈਗੀ ਫਿਰ ਵੀ ਕਿਤੇ ਨਾ ਕਿਤੇ ਕੰਮ ਆ ਜਾਂਦੀ ਆ ਜੀ, ਕਿਤੇ ਜਾਣਾ ਪੈਂਦਾ, ਕਿਤੇ ਟਰੈਵਲ ਕਰਨਾ ਪੈਂਦਾ। ਸੋ 22 ਤਰੀਕ ਤੋਂ ਬਾਅਦ ਤੁਸੀਂ ਜਿਹੜੀ ਆ ਰੀਅਲ ਆਈਡੀ ਬਣਾ ਸਕਦੇ, 2 ਸਾਲ ਹੈਗੇ ਤੁਹਾਨੂੰ ਬਣਾਉਣ ਦੇ ਲਈ। ਬਿਲਕੁਲ। ਤੇ ਜਿਹੜੇ ਤਾਂ ਫਰੀਕੁਐਂਟ ਫਲਾਇਰਸ ਹੈਗੇ ਨੇ ਡੋਮੈਸਟਿਕ, ਉਹ ਤਾਂ ਜ਼ਰੂਰ ਜਲਦ ਤੋਂ ਜਲਦ ਜਿਹੜੇ ਆ ਉਹ ਬਣਾ ਹੀ ਲੈਣ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਜੇ ਨਾਨ ਕੰਪਲਾਇੰਟ ਵੀ ਹੈਗੇ ਆ ਉਹਨਾਂ ਨੇ ਵੀ ਥੋੜੇ ਚਿਰ ਦੇ ਵਿੱਚ ਜਿਹੜੇ ਕੰਪਲਾਇੰਟ ਬਾਕੀ ਜਿਹੜੇ ਸੂਬਿਆਂ ਨੇ ਉਹ ਵੀ ਹੋ ਹੀ ਜਾਣਾ ਆ। ਸੋ ਬਿਲਕੁਲ ਰਾਜਕਰਮਵੀਰ ਸਿੰਘ ਜੀ, ਸਾਡਾ ਸਮਾਂ ਵੀ ਸਮਾਪਤ ਹੋ ਗਿਆ ਤੇ ਜਾਂਦੇ ਇੱਕ ਮੈਂ ਸੈਚਰਡੇ ਵੀ ਡਿਸਕਸ ਕੀਤਾ ਸੀ ਵੀ ਜਿਹੜਾ ਇਲੈਕਟ੍ਰਿਕ ਕਾਰਾਂ ਜਾਂ ਟਰੱਕ ਆ ਉਧਰ ਨੂੰ ਬਹੁਤ ਜ਼ਿਆਦਾ ਕੰਮ ਹੋ ਰਿਹਾ, ਤੇ ਅੱਜ ਜਿਹੜੀ ਫੋਰਡ ਕੰਪਨੀ ਉਹਨਾਂ ਦੀ ਨਿਊਜ਼ ਆਈ ਆ ਵੀ $11 ਬਿਲੀਅਨ ਉਹ ਇਨਵੈਸਟ ਕਰ ਰਹੇ ਆ 40 ਇਲੈਕਟ੍ਰੀਫਾਈਡ ਵਹੀਕਲਸ, ਜੋ ਕਿ 2022 ਤੱਕ ਆ ਜਾਣੀਆਂ, ਕੋਈ ਬਾਹਲੀ ਦੂਰ ਨਹੀਂ, 4 ਸਾਲਾਂ ਤਾਈਂ 40 ਡਿਫਰੈਂਟ ਮਾਡਲ ਹੋਊਗੇ ਜਿਹੜੇ ਸਾਰੇ ਇਲੈਕਟ੍ਰਿਕ ਹੋਣਗੇ। ਜੀ ਬਿਲਕੁਲ।
ਚਲੋ ਜੋ ਕੁਝ ਵੀ ਹੋਵੇਗਾ ਇਹਨਾਂ ਦੇ ਬਾਬਤ ਆਪਾਂ ਜ਼ਰੂਰ ਤੁਹਾਨੂੰ ਇਨਫੋਰਮੇਸ਼ਨ ਜਿਹੜੀ ਉਹ ਦਿੰਦੇ ਰਵਾਂਗੇ। ਹੁਣ ਅੱਜ ਦੇ ਪ੍ਰੋਗਰਾਮ, ਅੱਜ ਦੇ ਬੁਲੇਟਿਨ ਦਾ ਸਮਾਂ ਜਿਹੜਾ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੇ ਬੁਲੇਟਿਨ ਵਿੱਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ, ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨਾਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਜੀ। ਜਿਉਂਦੇ ਵਾਸਤੇ ਰਹੋ, ਹਾਸੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।